ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਹਰਜੋਤ ਸਿੰਘ ਜੀ ਮੇਰੇ ਨਾਲ ਜੁੜ ਚੁੱਕੇ ਨੇ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1300 AM ਫ੍ਰਿਜ਼ਨੋ ਤੇ 1350 AM ਬੇਕਰਸਫੀਲਡ ਨਾਲ ਦੀ ਨਾਲ ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਘਰਾਂ ਦੇ ਵਿੱਚ ਜਿਹੜੇ ਰੇਡੀਓ ਸੈਟਸ ਦੇ ਉੱਤੇ ਸਾਡੇ ਸਰੋਤੇ ਸੁਣ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ ਅੱਜ ਜਿਹੜਾ ਦਿਨ ਆ ਉਹ ਮੰਗਲਵਾਰ ਆ ਤੇ ਬੁੱਧਵਾਰ ਦਾ ਜਿਹੜਾ ਤੁਸੀਂ ਵੇਖ ਤੋਂ ਫ੍ਰੈਸ਼ਨੋ ਚ ਆਏ ਆ ਤੇ ਲੱਗਦਾ ਦਿਨ ਦਾ ਥੋੜਾ ਜਿਹਾ ਫਰਕ ਪੈ ਗਿਆ ਆ। ਦਿਨ ਬੁੱਧਵਾਰ ਆ ਤੇ ਤਰੀਕ ਜਿਹੜੀ ਆ ਉਹ 3 ਤਰੀਕ ਆ। ਸੋ ਸਰੋਤਿਓ ਅੱਜ ਅਸੀਂ ਜਿਹੜਾ ਇਹ ਲਾਈਵ ਪ੍ਰੋਗਰਾਮ ਆ ਤੁਹਾਨੂੰ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਜਿਹੜਾ ਫ੍ਰਿਜ਼ਨੋ ਸਟੂਡੀਓ ਆ ਉੱਥੋਂ ਦੇ ਰਹੇ ਆ। ਇਹਨੂੰ ਥੋੜਾ ਸੈਟਅਪ ਕਰ ਰਿਹਾ ਸੀ, ਇਸੇ ਕਰਕੇ ਜਿਹੜਾ ਸਹੀ ਨਹੀਂ ਆ ਰਿਹਾ ਸੀ ਪ੍ਰੋਗਰਾਮ ਤੇ ਆਪਾਂ ਜਿਹੜੇ ਸਟੇਸ਼ਨ ਤੋਂ ਪ੍ਰੋਗਰਾਮ ਦੇ ਰਹੇ ਆ ਥੋੜਾ ਜਿਹਾ ਇਹਦਾ ਦੱਸ ਦਈਏ। ਫ੍ਰਿਜ਼ਨੋ ਏਰੀਆ ਦੇ ਵਿੱਚ ਜਿਹੜੇ ਸਰੋਤੇ ਰਹਿੰਦੇ ਆ ਆਪਾਂ ਨੂੰ ਸੁਣਦੇ ਤਾਂ ਪੂਰੇ ਯੂਐਸਏ ਦੇ ਵਿੱਚ ਹੀ ਹੈਗੇ ਸਾਰੇ। ਤੇ ਫ੍ਰਿਜ਼ਨੋ ਦੇ ਵਿੱਚ ਕਹਿੰਦੇ ਵੀ ਜਿਹੜਾ ਇਹ ਸਟੇਸ਼ਨ ਹੈਗਾ ਆ ਸਭ ਤੋਂ ਪਹਿਲਾ ਸਟੇਸ਼ਨ ਫ੍ਰਿਜ਼ਨੋ ਦਾ ਜਿਹੜਾ ਹੈਗਾ ਆ ਇਹ ਸਟੇਸ਼ਨ ਆ। ਇਹ ਸਭ ਤੋਂ ਪੁਰਾਣਾ ਸਭ ਤੋਂ ਪਹਿਲਾ ਸਟੇਸ਼ਨ 1947 ਅਕਤੂਬਰ ਦੇ ਵਿੱਚ ਜਿਹੜਾ ਆ ਇਹ ਸਟੇਸ਼ਨ ਚਾਲੂ ਹੋਇਆ ਸੀ। ਜਿਹਦਾ ਇਹ ਇੱਥੇ ਲੈਟਰਸ ਦੇ ਨਾਮ ਨਾਲ ਪਹਿਲਾਂ ਸਟੇਸ਼ਨ ਜਾਣਿਆ ਜਾਂਦਾ। ਇਹਨੂੰ ਪਹਿਲਾਂ KYNO ਕਰਕੇ ਜਾਣਿਆ ਜਾਂਦਾ ਸੀ, ਜਿਹਦੇ ਵਿੱਚ ਪੋਪੂਲਰ ਟੌਪ 40 ਆਊਟਲੈਟਸ ਪ੍ਰੋਗਰਾਮ ਚੱਲਦੇ ਸੀ। 1980 ਦੇ ਵਿੱਚ ਜਿਹੜਾ ਆ ਇਹ ਸਟੇਸ਼ਨ ਜਿਹੜਾ ਆ ਇਹ ਸੋਲਡ ਹੋ ਗਿਆ ਤੇ ਸਪੈਨਿਸ਼ ਕੈਥੋਲਿਕ ਰੇਡੀਓ ਆਫ ਫ੍ਰਿਜ਼ਨੋ ਬਣ ਗਿਆ। ਉਹ ਤੋਂ ਬਾਅਦ ਜਿਹੜਾ ਇੱਕ ਫਿਰ ਇਹ ਰੇਡੀਓ ਵਿਡਾ ਅਬੰਡੈਂਟੇ ਸਪੈਨਿਸ਼ ਪ੍ਰੋਗਰਾਮ ਚੱਲਦਾ ਸੀ। ਉਸ ਤੋਂ ਬਾਅਦ ਈਵਨਜੈਲੀਕਲ ਜਿਹੜਾ ਕ੍ਰਿਸਚੀਅਨ ਨੈਟਵਰਕ ਆ ਉਹ ਸ਼ੁਰੂ ਹੋਇਆ ਤੇ ਮਲਟੀਕਲਚਰਲ ਰੇਡੀਓ ਓਨ ਕਰਦਾ ਸੀ। ਤੇ 2016 ਦੇ ਅਕਤੂਬਰ ਦੇ ਵਿੱਚ ਜਿਹੜਾ ਆ ਪੰਜਾਬੀ ਰੇਡੀਓ ਯੂਐਸਏ ਤੇ ਇਹ ਤੁਹਾਡਾ ਸਟੇਸ਼ਨ ਹੈਗਾ ਆ ਤੇ 2 ਸਾਲ ਹੋ ਗਏ ਆ ਪੰਜਾਬੀ ਰੇਡੀਓ ਯੂਐਸਏ ਨੂੰ ਫ੍ਰਿਜ਼ਨੋ ਦਾ ਜਿਹੜਾ AM ਸਟੇਸ਼ਨ ਆ ਸਾਰੇ ਜਾਣੇ ਅੱਜ ਪਹਿਲੀ ਵਾਰੀ ਜਿਹੜਾ ਅਪਡੇਟ ਅਮਰੀਕਾ ਆ ਉਹ ਪੰਜਾਬੀ ਰੇਡੀਓ ਯੂਐਸਏ ਦੇ ਜਿਹੜੇ ਫ੍ਰਿਜ਼ਨੋ ਸਟੂਡੀਓਜ਼ ਤੋਂ ਜਿਹੜੇ ਆਪਾਂ ਪੇਸ਼ ਕਰ ਰਹੇ ਹਾਂ। ਦੇਖੋ ਇਹ ਬੜਾ ਇਤਿਹਾਸ ਇਸ ਦੇ ਨਾਲ ਜੁੜਿਆ ਹੋਇਆ ਆ। ਰੇਡੀਓ ਜਿਹੜੀਆਂ ਤਰੰਗਾਂ ਹੈ ਕਿ ਅਜਿਹੀਆਂ ਚੀਜ਼ਾਂ ਹੈ ਜਿਹੜੀਆਂ ਬੜੇ ਲੰਮੇ ਸਮੇਂ ਤੋਂ ਹਰਜੋਤ ਸਿੰਘ ਜੀ ਚੱਲਦੀਆਂ ਆ ਰਹੀਆਂ। ਜਦੋਂ TV ਦੇ ਬਾਰੇ ਕਿਸੇ ਨੂੰ ਪਤਾ ਸੀ ਨਹੀਂ ਪਤਾ ਸੀਗਾ ਉਹਦੇ ਬਾਰੇ ਕਾਢਾਂ ਕੱਢੀਆਂ ਜਾ ਰਹੀਆਂ ਸੀ, ਪਰ ਉਸ ਤੋਂ ਪਹਿਲਾਂ ਦੀਆਂ ਰੇਡੀਓ ਵੇਵਜ਼ ਜਿਹੜੀਆਂ ਆ ਉਹ ਲੋਕਾਂ ਦੇ ਘਰਾਂ ਦੇ ਉੱਤੇ ਲੋਕਾਂ ਦੇ ਮਨਾਂ ਦੇ ਉੱਤੇ ਜਿਹੜੀਆਂ ਰਾਜ ਕਰ ਰਹੀਆਂ ਨੇ। ਅੱਜ ਵੀ ਹਰਜੋਤ ਸਿੰਘ ਜੀ ਰੀਸੈਂਟਲੀ ਜਿਹੜੀਆਂ ਰਿਪੋਰਟਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਕਹਿੰਦੇ ਸਭ ਤੋਂ ਵੱਧ ਜੇ ਕਿਸੇ ਚੀਜ਼ ਦੀ ਕਵਰੇਜ ਜਾਂ ਜੇ ਕਿਸੇ ਚੀਜ਼ ਦੀ ਪਹੁੰਚ ਹੈਗੀ ਆ ਉਹ ਅਜੇ ਵੀ ਜਿਹੜਾ ਇੱਕ ਰੇਡੀਓ ਆ। ਕਹਿੰਦੇ 90% ਜਿਹੜੇ ਲੋਕ ਜਦੋਂ ਜਾਂ ਟਰੈਵਲ ਕਰ ਰਹੇ ਨੇ ਜਾਂ ਘਰਾਂ ਦੇ ਵਿੱਚ ਨੇ ਉਹ ਲਾਈਕ ਕਰਦੇ ਨੇ ਵੀ ਜਿਹੜੇ ਆਪਣੇ ਆ ਉੱਥੇ ਰੇਡੀਓ ਆ ਰੇਡੀਓ ਦੇ ਉੱਤੇ ਜਿਹੜੇ ਆ ਉਹ ਸੁਣਨਾ ਪਸੰਦ ਕਰਦੇ ਨੇ। ਸੋ ਤੁਹਾਡਾ ਸਾਰਿਆਂ ਦਾ ਇਹ ਸਟੇਸ਼ਨ ਆ। ਸੋ 2 ਵਰੇ ਵੀ ਹਰਜੋਤ ਸਿੰਘ ਜੀ ਇਸ ਨੂੰ ਆਪਣੇ ਪੰਜਾਬੀ ਰੇਡੀਓ ਯੂਐਸਏ ਦੇ ਆਪਣੇ ਪੰਜਾਬੀਆਂ ਦੇ ਨਾਮ ਜਿਹੜਾ ਲੱਗੇ ਨੂੰ ਹੋਏ ਆ। ਸੋ ਸਭ ਨੂੰ ਇਸ ਚੀਜ਼ ਦੀ ਵਧਾਈ ਵੀ ਆ। ਤੇ ਆਓ ਆਪਾਂ ਹੁਣ ਖਬਰਾਂ ਵੱਲ ਨੂੰ ਵੀ ਜਿਹੜੇ ਹਰਜੋਤ ਸਿੰਘ ਜੀ ਵਧਾਂਗੇ। ਕੀ ਕੁਛ ਚੱਲ ਰਿਹਾ ਦੁਨੀਆ ਭਰ ਦੇ ਵਿੱਚ, ਅਮਰੀਕਾ ਦੇ ਵਿੱਚ ਕੀ ਕੁਛ ਹੋ ਰਿਹਾ ਆ ਉਸ ਦੇ ਬਾਰੇ ਵੀ ਜਿਹੜੀਆਂ ਆਪਾਂ ਜਾਣਕਾਰੀਆਂ ਜਿਹੜੀਆਂ ਦੇਵਾਂਗੇ। ਸੋ ਆਓ ਪਹਿਲੀ ਜਿਹੜੀ ਖਬਰ ਆ ਉਸ ਦੇ ਉੱਤੇ ਜੇ ਨਜ਼ਰ ਬਣਾਈਏ ਤਾਂ ਸਭ ਤੋਂ ਪਹਿਲਾਂ ਹਰਜੋਤ ਸਿੰਘ ਜੀ ਅਹਿਮ ਮੁੱਦਾ ਤਾਂ ਇਸ ਟਾਈਮ ਉਹੀ ਚੱਲ ਰਿਹਾ ਆ ਜਿਹੜਾ ਬ੍ਰੈਟ ਕੈਵਨਾ, ਜਿਹੜੇ ਜੱਜ ਬ੍ਰੈਟ ਕੈਵਨਾ ਨੇ ਤੇ ਉਹਨਾਂ ਦੀ ਨੋਮੀਨੇਸ਼ਨ ਚੱਲ ਰਹੀ ਹੈ। ਕੱਲ ਰਾਸ਼ਟਰਪਤੀ ਟਰੰਪ ਨੇ ਉਹਨਾਂ ਦੀ ਇੱਕ ਵਾਰੀ ਫੇਰ ਪੂਰੀ ਜਿਹੜਾ ਸਮਰਥਨ ਜਿਹੜਾ ਉਹਨਾਂ ਦਾ ਕੀਤਾ, ਉਹਨਾਂ ਨੂੰ ਜਿਹੜਾ ਪੂਰਾ ਥਾਪੜਾ ਵੀ ਦਿੱਤਾ। ਉਹ ਕਹਿੰਦੇ ਵੀ ਇਹ ਜਿਹੜੀਆਂ ਗੱਲਾਂ ਬਾਕੀ ਜਣੇ ਕਰ ਰਹੇ ਨੇ ਇਹ ਟੋਟਲੀ ਗਲਤ ਨੇ, ਏਦਾਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਤੇ ਇਸ ਨੂੰ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਇਨਫੈਕਟ ਉਹ ਕਹਿੰਦੇ ਆ ਵੀ ਇਸ ਨੋਮੀਨੇਸ਼ਨ ਨੂੰ ਅਪਰੂਵ ਜਿਹੜੀ ਉਹ ਕਰਨੀ ਚਾਹੀਦੀ ਆ। ਤੇ ਕਾਫੀ ਜਿਹੜੀਆਂ ਨਿਊਜ਼ ਆਊਟਲੈਟਸ ਆ ਰਾਈਟ ਨਾਓ ਇਹ ਦੱਸ ਰਹੀਆਂ ਨੇ ਵੀ FBI ਦੀ ਜਿਹੜੀ ਜਾਂਚ ਆ ਉਹ ਆਲਮੋਸਟ ਪੂਰੀ ਹੋਣ ਦੇ ਕਗਾਰ ਦੇ ਉੱਤੇ ਆ ਤੇ ਹੋਪਫੁਲੀ ਅੱਜ ਦੇ ਵਿੱਚ ਜਿਹੜੀ ਆ FBI ਦੀ ਜਿਹੜੀ ਜਾਂਚ ਆ ਉਹ ਪੂਰੀ ਹੋ ਜਾਊਗੀ। ਜੀ ਸੋ ਬਿਲਕੁਲ ਕਹਿੰਦੇ ਵੀ 40 ਦੇ ਕਰੀਬ ਜਿਹੜੇ ਹੈਗੇ ਆ ਪੋਟੈਂਸ਼ੀਅਲ ਇਨਫੋਰਮੇਸ਼ਨ ਦੇ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਨੂੰ FBI ਵੱਲੋਂ ਕੰਟੈਕਟ ਨਹੀਂ ਕੀਤਾ ਗਿਆ, ਪਰ ਬਹੁਤ ਸਾਰੇ ਜਿਹੜੇ ਲੋਕ ਸੀ ਉਹਨਾਂ ਨੂੰ FBI ਵੱਲੋਂ ਕੰਟੈਕਟ ਕੀਤਾ ਗਿਆ। ਜਿਹੜਾ ਜੱਜ ਸੀ ਇਸੇ ਤਰ੍ਹਾਂ ਰੈਮਰੇਜ਼ ਜਿਹੜੀ ਇੱਕ ਲੇਡੀ ਸੀਗੀ ਉਹਨੂੰ ਵੀ ਕੰਟੈਕਟ ਕੀਤਾ ਗਿਆ। ਸੋ ਅੱਜ ਉਹਨੇ ਲਿਖਿਆ ਤਾਂ ਇਹ ਸੀ ਵੀ ਸਵੇਰ ਤੱਕ ਵੈਡਨਸਡੇ ਸਵੇਰ ਤੱਕ ਜਿਹੜੀ ਆ
ਜਿਹੜੇ ਐਲੀਗੇਸ਼ਨ ਲਾਏ ਗਏ ਸੀ ਜੱਜ ਕੈਵਨਾ ਦੇ ਉੱਤੇ, ਇੱਕ ਜਿਹੜੇ ਆ ਪ੍ਰੋਫੈਸਰ ਕ੍ਰਿਸਟੀਨ ਵਲੈਸੇ ਫੋਰਡ ਵੱਲੋਂ ਤੇ ਦੂਸਰਾ ਜਿਹੜੀ ਆ ਡੈਬਰੇ ਰੈਮਰੇਜ਼ ਵੱਲੋਂ ਲਾਏ ਗਏ ਸੀ। ਉਹਨਾਂ ਦੇ ਜਿਹੜੀ ਸਾਰੀ ਇਨਵੈਸਟੀਗੇਸ਼ਨ ਆ ਉਹਦੀ ਜਿਹੜੀ ਰਿਪੋਰਟ ਆ ਉਹ ਸੈਨੇਟ ਜੁਡੀਸ਼ਰੀ ਕਮੇਟੀ ਜਿਹੜੀ ਹੈਗੀ ਆ ਉਹਨੂੰ FBI ਵੱਲੋਂ ਦੇ ਦਿੱਤੀ ਜਾਏਗੀ। ਸੋ ਇਹਦੇ ਵਿੱਚ ਕਈ ਸਾਰੇ ਜਿਹੜੇ ਪੁਆਇੰਟ ਆਏ ਹੈਗੇ ਆ। ਮੋਸਟਲੀ ਮੈਂ ਦੇਖਦਾ ਸੀ ਵੀ ਜਿੰਨੇ ਕ ਇਹ ਆਏ ਆ ਵੀ ਉਹ ਜਿਹੜੇ ਚਾਰजेस ਲਾਏ ਜਾ ਰਹੇ ਬੀਬੀਆਂ ਨੂੰ ਉਹ ਕਿਸੇ ਤਰ੍ਹਾਂ ਨਾਲ ਉਹਨਾਂ ਦੀ ਕੰਸਿਸਟੈਂਸੀ ਜਿਹੜੀ ਨਹੀਂ ਲੱਭ ਰਹੀ। ਪਰ ਜਿਹੜਾ ਸ਼ਰਾਬ ਪੀਣ ਵਾਲੀ ਗੱਲ ਦਾ ਸੀਗਾ ਜੱਜ ਦਾ, ਉਹ ਜੱਜ ਜਿਹੜੇ ਆ ਉਸ ਪੁਆਇੰਟ ਤੇ ਕਾਫੀ ਝੂਠੇ ਪੈਂਦੇ ਨਜ਼ਰ ਆ ਰਹੇ ਆ, ਕਿਉਂਕਿ ਜਿੰਨੇ ਕੁ ਵੀ ਉਹਨਾਂ ਦੇ ਫਰੈਂਡ ਹੈਗੇ ਆ ਉਹ ਕਹਿੰਦੇ ਵੀ ਉਹ ਉਸ ਟਾਈਮ ਦੇ ਉੱਤੇ ਸ਼ਰਾਬ ਦੇ ਜਿਹੜੇ ਕਾਫੀ ਸ਼ੌਕੀਨ ਸੀ ਤੇ ਕਾਫੀ ਜ਼ਿਆਦਾ ਉਹ ਸ਼ਰਾਬ ਪੀ ਲੈਂਦੇ ਸੀ। ਪਰ ਜਦੋਂ ਉਹਨਾਂ ਦੀ ਹੀਅਰਿੰਗ ਚੱਲ ਰਹੀ ਸੀ ਉਹਦੇ ਵਿੱਚ ਉਹਨਾਂ ਨੇ ਇਹ ਤਾਂ ਮੰਨਿਆ ਵੀ ਮੈਂ ਪੀ ਲੈਂਦਾ ਸੀ, ਪਰ ਇਹ ਨਹੀਂ ਮੰਨਿਆ ਸੀ ਵੀ ਮੈਂ ਕਈ ਵਾਰ ਆਊਟ ਵੀ ਹੋ ਜਾਂਦਾ ਸੀ ਸ਼ਰਾਬ ਪੀ ਕੇ। ਬਿਲਕੁਲ। ਇੱਕ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਜਿਹੜੀ ਇੱਕ ਗੱਲ ਹੋਰ ਜਿਹੜੀ ਆਈ ਹੈ ਇਸ ਟਾਈਮ, ਜਿਹੜੇ ਕ੍ਰਿਸਟਨ ਬਲੈਸੀ ਫੋਰਡ ਹੈਗੇ ਨੇ ਜਿਨ੍ਹਾਂ ਨੇ ਇਹ ਅਕਿਊਜ਼ ਕੀਤਾ, ਜਿਨ੍ਹਾਂ ਨੇ ਕਥਿਤ ਦੋਸ਼ ਜਿਹੜੇ ਆ ਜੱਜ ਕੈਵਨਾ ਦੇ ਉੱਤੇ ਜਿਹੜੇ ਲਾਏ ਨੇ, ਉਹਨਾਂ ਨੇ ਅਟਰਨੀਜ਼ ਨੇ ਜਿਹੜੇ ਹੁਣੇ ਰੀਸੈਂਟਲੀ ਜਿਹੜਾ ਦੱਸਿਆ, ਕਹਿੰਦੇ ਅਜੇ ਤੱਕ FBI ਨੇ ਉਹਨਾਂ ਨੂੰ ਕੰਟੈਕਟ ਵੀ ਨਹੀਂ ਕੀਤਾ ਵੀ ਕੀ FBI ਕੀ ਉਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਕਰੂਗੀ ਜਾਂ ਉਹਨਾਂ ਦੇ ਜਿਹੜੇ ਆ ਬਿਆਨ ਆ ਉਹ ਨਹੀਂ ਲਊਗੀ ਜਿੰਨੇ ਮੇਨ ਅਕਿਊਜ਼ਰ ਹੈਗਾ ਆ। ਸੋ ਉਹ ਕਿੱਦਾਂ ਫਿਰ ਜਿਹੜੀ ਕਿਸ ਹਿਸਾਬ ਦੀ ਜਿਹੜੀ ਪੜਤਾਲ ਆ ਉਹ ਉੱਥੇ ਕਰ ਰਹੀ ਹੈ, ਕਿੱਦਾਂ ਦੀ ਜਾਂਚ ਜਿਹੜੀ ਕਰ ਰਹੀ ਆ, ਕਈ ਲੋਕ ਇਸ ਚੀਜ਼ ਦੇ ਉੱਤੇ ਵੀ ਜਿਹੜੇ ਆ ਸਵਾਲ ਆ ਉਠਾ ਰਹੇ ਨੇ। ਸੋ ਜੇ ਅੱਜ ਦੇ ਦਿਨ ਹਰਜੋਤ ਸਿੰਘ ਜੀ ਬੰਦ ਹੋ ਰਹੀ ਇਨਵੈਸਟੀਗੇਸ਼ਨ ਜੇ ਪੂਰੀ ਹੋ ਜਾਊਗੀ ਤਾਂ ਜੇ ਉਹਦੇ ਵਿੱਚ ਕ੍ਰਿਸਟਨ ਬਲੈਸੀ ਫੋਰਡ ਦੀ ਇੰਟਰਵਿਊ ਹੀ ਜੇ FBI ਨੇ ਨਹੀਂ ਕੀਤੀ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਕਾਫੀ ਜਿਹੜਾ ਫਰਕ ਪਊਗਾ। ਉਦਾਂ ਓਵਰਆਲ ਜਿਹੜੀ ਹਰਜੋਤ ਸਿੰਘ ਜੀ ਕੱਲ ਜਦੋਂ ਆਪਾਂ ਇੱਧਰ ਨੂੰ ਆ ਰਹੇ ਸੀਗੇ ਤੇ ਹੋਰ ਜਿਹੜੀਆਂ ਆਪਾਂ ਵੀ ਜਿਹੜੇ ਵਿਚਾਰ ਕਰ ਰਹੇ ਸੀ ਤੇ ਸਾਰੇ ਜਿਹੜੀਆਂ ਹੋਰ ਗੱਲਾਂ ਵੀ ਆਪਾਂ ਸੁਣ ਰਹੇ ਸੀਗੇ, ਜਿਸ ਦੇ ਵਿੱਚ ਜਿਹੜੇ ਇੱਕ ਲਾਅ ਪ੍ਰੋਫੈਸਰ ਸੀਗੇ ਨਿਊਯਾਰਕ ਯੂਨੀਵਰਸਿਟੀ ਦੇ, ਉਹਨਾਂ ਦਾ ਕਹਿਣਾ ਸੀਗਾ ਵੀ ਇਹ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਵਹਿਮ ਹੈਗਾ, ਇੱਕ ਭਰਮ ਹੈਗਾ ਆ ਵੀ ਜਿਹੜਾ ਸੁਪਰੀਮ ਕੋਰਟ ਦਾ ਜਸਟਿਸ ਹੁੰਦਾ ਆ ਉਹ ਪਾਰਟੀਸਨ ਨਹੀਂ ਹੁੰਦਾ, ਉਹ ਇੰਪਾਰਸ਼ੀਅਲ ਜਿਹੜਾ ਇੱਕ ਹਿਸਾਬ ਦੇ ਨਾਲ ਹੁੰਦਾ ਆ। ਕਹਿੰਦਾ ਲੋਕ ਇੱਕ ਸੱਚਾਈ ਤੋਂ ਕੋਹਾਂ ਦੂਰ ਨੇ। ਸੋ ਬਿਲਕੁਲ ਕਹਿੰਦੇ ਜਿਹੜਾ ਵੀ ਪ੍ਰੈਜ਼ੀਡੈਂਟ ਹੁੰਦਾ, ਜਿਹੜੀ ਵੀ ਪਾਰਟੀ ਦਾ ਹੁੰਦਾ, ਉਹ ਆਪਣੀ ਥਿੰਕਿੰਗ ਵਾਲਾ ਬੰਦਾ ਜਿਹੜਾ ਜੱਜ ਅਪਾਇੰਟ ਕਰਦਾ, ਚਾਹੇ ਉਹ ਡੈਮੋਕ੍ਰੈਟਿਕ ਪਾਰਟੀ ਦਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਵੇ, ਉਹਦੀ ਟਰਮ ਹੋਵੇ ਉਸ ਟਾਈਮ ਦੇ ਵਿੱਚ, ਚਾਹੇ ਉਹ ਰਿਪਬਲਿਕਨ ਪਾਰਟੀ ਦਾ ਹੋਵੇ। ਸੋ ਆਪਣੀ ਸੋਚ ਵਾਲੇ ਜਿਹੜੇ ਆ ਉਹ ਸੁਪਰੀਮ ਕੋਰਟ ਦੇ ਜਸਟਿਸ ਆ ਉਹ ਲਾਉਂਦੇ ਹੈਗੇ ਆ। ਸੋ ਇਹ ਜੇ ਪੰਜਵੀਂ ਚਾਰ ਜਿਹੜੇ ਹੁਣ ਇੱਕ ਤਰ੍ਹਾਂ ਨਾਲ ਈਵਨ ਹੈਗੇ ਆ ਬਰਾਬਰ ਇਸ ਟਾਈਮ ਦੇ ਉੱਤੇ ਜੱਜ, 4 ਜਿੱਦਾਂ ਆਪਾਂ ਕਹਿ ਸਕਦੇ ਆ ਲਿਬਰਲ ਆ ਤੇ 4 ਕੰਜ਼ਰਵੇਟਿਵ ਹੈਗੇ ਆ। ਕਦੇ ਕਦੇ ਇਹ ਸਵਿਚ ਵੀ ਕਰ ਜਾਂਦੇ ਕਿਸੇ ਇਸ਼ੂ ਦੇ ਉੱਤੇ ਆਪਾਂ ਦੇਖਿਆ, ਪਰ ਕਹਿੰਦੇ ਪਈ ਜੇ ਪੰਜਵੇਂ ਜਿਹੜੇ ਇਹ ਹੈਗੇ ਆ ਜੱਜ ਕੈਬਨਾ ਇਹਨਾਂ ਦੀ ਅਪਾਇੰਟਮੈਂਟ ਹੋ ਜਾਂਦੀ ਆ ਤੇ ਜਿਹੜੀ ਮੈਜੋਰਿਟੀ ਆ ਉੱਥੇ ਉਹ ਫਿਰ ਇੱਕ ਤਰ੍ਹਾਂ ਨਾਲ ਕੰਜ਼ਰਵੇਟਿਵ ਹੋ ਜਾਊਗੀ। ਜੀ ਬਿਲਕੁਲ। ਸੋ ਹੋਪਫੁਲੀ ਜਿਹੜਾ ਇਹ ਸਾਰੀਆਂ ਚੀਜ਼ਾਂ ਇਸ ਚੀਜ਼ ਦੇ ਵਿੱਚ ਕੁਛ ਨਾ ਕੁਛ ਜਿਹੜਾ ਪਾਰ ਨਤਾਰਾ ਜਿਹੜਾ ਆ ਉਹ ਹੋ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ, ਤੇ ਪਰ ਦੇਖਦੇ ਆ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ। ਤੇ ਜਿੱਦਾਂ ਆਪਾਂ ਇਹ ਗੱਲ ਕਰ ਰਹੇ ਸੀਗੇ ਵੀ ਜਿਹੜੇ ਉਹ ਪ੍ਰੋਫੈਸਰ ਸੀਗੇ ਉਹ ਕਹਿ ਰਹੇ ਸੀਗੇ ਵੀ ਦੇਖੋ ਹਰ ਇੱਕ ਦਾ ਜਿਹੜਾ ਵੀ ਜਸਟਿਸ ਬਣਦਾ ਆ ਸੁਪਰੀਮ ਕੋਰਟ ਦਾ, ਉਹਦਾ ਕਿਸੇ ਜਿੱਦਾਂ 4th ਅਮੈਂਡਮੈਂਟ ਆ, 2nd ਅਮੈਂਡਮੈਂਟ ਆ, 1st 2nd ਜਿੰਨੀਆਂ ਵੀ ਅਮੈਂਡਮੈਂਟਸ ਆ ਉਹਨਾਂ ਨੂੰ ਪੜ੍ਹਨ ਦਾ ਉਸ ਚੀਜ਼ ਦੇ ਪ੍ਰਤੀ ਨਜ਼ਰੀਆ ਜਿਹੜਾ ਟੋਟਲੀ ਵੱਖਰਾ ਹੋਊਗਾ, ਪਰ ਦੇ ਸਟਿਲ ਟਰਾਈ ਟੂ ਡੂ ਐਜ਼ ਪਰ ਦਾ ਕਨਸਟੀਟਿਊਸ਼ਨ ਜੋ ਵੀ ਹੁੰਦਾ ਆ ਤੇ ਆਪਣੀ ਜਿਹੜੀ ਸਮਝ ਉਸ ਨੂੰ ਨਾਲ ਮਿਲਾ ਕੇ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਜੇ ਹੁਣ ਇਹ ਬ੍ਰੈਟ ਕੈਵਨਾ ਬਣ ਜਾਂਦੇ ਨੇ, ਸੁਪਰੀਮ ਕੋਰਟ ਦੇ ਜਸਟਿਸ ਕਨਫਰਮ ਹੋ ਜਾਂਦੇ ਨੇ, ਤਾਂ ਉਹ ਦੇਖਦੇ ਕੀ ਆ। ਮਿਚ ਮੈਕੋਨਲ ਵੀ ਅੱਜ ਜਿਹੜੇ ਆ ਸੈਨੇਟ ਦੇ ਵਿੱਚ ਬੋਲ ਰਹੇ ਸੀਗੇ, ਉਹਨਾਂ ਨੇ ਵੀ ਜਿਹੜੀ ਆ ਡੈਮੋਕ੍ਰੇਟਸ ਨੂੰ ਇੱਕ ਹਿਸਾਬ ਦੇ ਨਾਲ ਫੇਰ ਜਿਹੜਾ ਉਹਨਾਂ ਨੇ ਝਾੜਿਆ, ਕਹਿੰਦੇ ਵੀ ਸਾਡੇ ਜਿਹੜੇ ਸਾਥੀ ਸੈਨੇਟਰਸ ਆ ਉਹਨਾਂ ਨੂੰ ਕਈਆਂ ਨੂੰ ਰੈਸਟੋਰੈਂਟ ਦੇ ਵਿੱਚੋਂ ਬਾਹਰ ਕੱਢਿਆ ਗਿਆ, ਕਈਆਂ ਦੇ ਖਿਲਾਫ ਜਿਹੜੇ ਪ੍ਰੋਟੈਸਟ ਕੀਤੇ ਗਏ, ਇਹ ਬਿਲਕੁਲ ਮਾੜੀ ਚੀਜ਼ ਆ, ਇਦਾਂ ਜਿਹੜਾ ਉਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ। ਪਰ ਆਈ ਥਿੰਕ ਇਹ ਦੋਨੋਂ ਪਾਸੋਂ ਦੇ ਜਿਹੜੇ ਪ੍ਰੋਟੈਸਟਰ ਹੈਗੇ ਆ ਉਹ ਇਦਾਂ ਦਾ ਹੀ ਜਿਹੜਾ ਕੰਮ ਆ ਸ਼ੁਰੂ ਤੋਂ ਹੀ ਜਿਹੜਾ ਆ ਉਹ ਕਰਦੇ ਆ ਰਹੇ ਨੇ। ਸੋ ਹੋਪਫੁਲੀ ਇਸ ਚੀਜ਼ ਦੇ ਵਿੱਚ ਇੱਕ ਸਿਵਿਲਿਟੀ ਜਿਹਨੂੰ ਕਹਿੰਦੇ ਆ ਉਹ ਇਸ ਦੇ ਵਿੱਚ ਆਵੇ। ਪਰ ਇੱਕ ਚੀਜ਼ ਜਿਹੜੀ ਜ਼ਰੂਰ ਹੈਗੀ ਹਰਜੋਤ ਸਿੰਘ ਜੀ, ਰਾਈਟ ਨਾਓ ਅਮਰੀਕਾ ਡਿਵਾਈਡ ਜਿਹੜਾ ਪੂਰਾ ਹੋਇਆ ਆ, ਜਿਹੜਾ ਲੈਫਟ ਤੇ ਰਾਈਟ ਵਿੰਗ ਦੇ ਵਿੱਚ ਤੇ ਜਿਹੜੇ ਵਿਚਕਾਰਲੇ ਜਿਨ੍ਹਾਂ ਨੂੰ ਸਵਿੰਗ ਵੋਟਰ ਵੀ ਕਹਿੰਦੇ ਆ, ਜਿਹੜੇ ਕੋਈ ਮੋਡਰੇਟ ਕੰਜ਼ਰਵੇਟਿਵ ਆ,
ਤੇ ਜਿਹੜਾ ਕੋਈ ਕੰਜ਼ਰਵੇਟਿਵ ਲਿਬਰਲ ਹੈਗਾ ਥੋੜਾ ਜਿਹਾ, ਜਿਹੜਾ ਵਿੱਚ ਵਿਚਾਲੇ ਜਿਹੜੇ ਆਉਂਦੇ ਆ, ਉਹਨਾਂ ਨੂੰ ਹੁਣ ਕਿਤੇ ਨਾ ਕਿਤੇ ਇੱਕ ਸਾਈਡ ਫੜਨ ਦੇ ਲਈ ਮਜਬੂਰ ਹੋਣਾ ਜਿਹੜਾ ਉਹ ਪੈ ਰਿਹਾ ਆ। ਸੋ ਉਹ ਵੀ ਇੱਕ ਹਿਸਾਬ ਦੇ ਨਾਲ ਅਮਰੀਕਾ ਦੇ ਲਈ ਇੱਕ ਘਾਤਕ ਜਿਹੜੀ ਸਥਿਤੀ ਆ ਉਹ ਬਣ ਰਹੀ ਹੈ। ਸੋ ਕਹਿੰਦੇ ਵੀ 3 ਮੇਨ ਬੰਦੇ ਜਿਹੜੇ ਪੋਟੈਂਸ਼ੀਅਲ ਵਿਟਨੈਸ ਸੀਗੇ ਉਹ ਕੰਟੈਕਟ ਕੀਤੇ ਗਏ FBI ਵੱਲੋਂ। ਇੱਕ ਮਾਰਕ ਜੱਜ ਜਿਹੜੇ ਉਹਨਾਂ ਦੇ ਹਾਈ ਸਕੂਲ ਦੇ ਦੋਸਤ ਹੈਗੇ ਆ, ਜਿਹਦੇ ਵਿੱਚ ਉਹਨਾਂ ਨੇ ਵੀ ਮੰਨਿਆ ਸੀ ਜੱਜ ਨੇ ਵੀ ਹਾਂ ਉਹ ਮੇਰੇ ਦੋਸਤ ਰਹੇ ਹੈਗੇ ਆ, ਤੇ ਜਿਹਦੇ ਵਿੱਚ ਪ੍ਰੋਫੈਸਰ ਫੋਰਡ ਨੇ ਦੱਸਿਆ ਸੀ ਵੀ ਉਹ ਉਸ ਟਾਈਮ ਜਿਹੜਾ ਮਾਰਕ ਜੱਜ ਆ ਉਹ ਜੱਜ ਕੈਵਨਾ ਦੇ ਨਾਲ ਸੀ। ਇਸੇ ਤਰ੍ਹਾਂ ਟਿਮ ਗੋਡੈਟ ਹਾਈ ਸਕੂਲ ਕਲਾਸਮੇਟ ਹੈਗੇ ਕੈਵਨਾ ਦੇ, ਜਿਹੜੇ FBI ਨੇ ਇੰਟਰਵਿਊ ਕੀਤੇ ਹੈਗੇ ਆ। ਇਹ ਵਾਸ਼ਿੰਗਟਨ ਪੋਸਟ ਤੇ NBC ਨੇ ਕਨਫਰਮ ਕੀਤਾ ਹੈਗਾ। ਕ੍ਰਿਸ ਗੈਰਟ ਜਿਹੜੇ ਆ ਉਹ ਵੀ ਇੰਟਰਵਿਊ ਕੀਤਾ ਗਿਆ ਆ। ਇਹ ਤੋਂ ਬਾਅਦ ਕਹਿੰਦੇ ਹੋਰ ਵੀ ਬਹੁਤ ਸਾਰੇ ਜਿਹੜੇ ਵਿਟਨੈਸਸ ਹੈਗੇ ਆ ਕੈਵਨਾ ਦੇ, ਜਿਹੜੇ ਕਲਾਸਮੇਟ ਸੀਗੇ ਯੇਲ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੇ FBI ਨੂੰ ਕਹਿੰਦੇ ਬਹੁਤ ਵਾਰੀ ਕੰਟੈਕਟ ਕੀਤਾ, ਪਰ FBI ਨੇ ਹਜੇ ਤੱਕ ਜਿਹੜਾ ਆ ਉਹਨਾਂ ਨੂੰ ਜਿਹੜਾ ਕਿਸੇ ਤਰ੍ਹਾਂ ਦੇ ਨਾਲ ਇੰਟਰਵਿਊ ਨਹੀਂ ਕੀਤਾ ਹੈਗਾ ਆ। ਜੀ ਬਿਲਕੁਲ। ਸੋ ਇਹ ਤਾਂ ਸੀਗੀ ਜੋ ਇਸ ਟਾਈਮ ਜੱਜ ਕੈਵਨਾ ਦੇ ਬਾਬਤ ਜੋ ਵੀ ਅਪਡੇਟ ਚੱਲ ਰਹੀ ਆ। ਸੋ ਹੋਪਫੁਲੀ ਜਿੱਦਾਂ ਵੀ ਕੋਈ ਹੋਰ ਅਪਡੇਟ ਆਉਂਦੀ ਆ, ਖਾਸ ਕਰਕੇ FBI ਦੇ ਦੁਆਰਾ, ਜੇ ਉਹ ਕਹਿੰਦੇ ਨੇ ਵੀ ਸਾਰਾ ਕੁਝ ਓਕੇ ਹੋ ਗਿਆ ਹੈ, ਸਾਰਾ ਕੁਝ ਜਿੰਨੇ ਵੀ ਐਕੁਇਜ਼ੀਸ਼ਨਸ ਆ ਉਸ ਦੇ ਮੁਤਾਬਕ ਜਿਹੜੀ ਵੀ ਰਿਪੋਰਟ ਆਊਗੀ ਉਸ ਦੇ ਬਾਰੇ ਜ਼ਰੂਰ ਆਪਾਂ ਅਪਡੇਟ ਕਰਾਂਗੇ। ਪਰ ਕੱਲ ਇੱਕ ਹੋਰ ਹਰਜੋਤ ਸਿੰਘ ਜੀ, ਇੱਕ ਵੱਡੀ ਜਿਹੜੀ ਨਿਊਯਾਰਕ ਟਾਈਮਸ ਨੇ ਖਬਰ ਜਿਹੜੀ ਛਾਪੀ ਆ, ਕਹਿੰਦੇ ਇੱਕ ਧਮਾਕਾ ਜਿਹਾ ਜਿਹੜਾ ਉਹਨਾਂ ਨੇ ਕੀਤਾ ਆ ਵੀ ਇੱਕ ਰਿਪੋਰਟ ਦੇ ਵਿੱਚ ਕਹਿੰਦੇ ਵੀ ਜਿਹੜੇ ਇਸ ਟਾਈਮ ਮੌਜੂਦਾ ਰਾਸ਼ਟਰਪਤੀ ਤੇ ਇੱਕ ਟਾਈਮ ਦੇ ਉੱਤੇ ਜਿਹੜੇ ਰੀਅਲ ਏਸਟੇਟ ਦੇ ਮੋਗਲ ਮੰਨੇ ਜਾਣ ਵਾਲੇ ਡੋਨਲਡ ਟਰੰਪ, ਉਹਨਾਂ ਨੇ ਆਪਣੇ ਪਿਓ ਦੇ ਟੈਕਸਿਸ ਦੇ ਵਿੱਚ ਜਿਹੜੇ ਟੈਕਸ ਹੁੰਦੇ ਆ ਇਨਕਮ ਟੈਕਸ ਵਾਲੇ ਆ, ਉਸ ਦੇ ਵਿੱਚ ਕੁਝ ਇਸ ਹਿਸਾਬ ਦੇ ਨਾਲ ਕੰਮ ਕੀਤਾ, ਇਸ ਹਿਸਾਬ ਦੇ ਨਾਲ ਜਿਹੜੀ ਕਹਿ ਲਓ ਵੀ ਕਹਿੰਦੇ ਹੇਰਾ ਫੇਰੀ ਜਿਹੜੀ ਆ ਉਹ ਕੀਤੀ, ਤਾਂ ਜੋ ਜਿਹੜੇ ਆ ਉਹਨਾਂ ਦੇ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਬਚਾਏ ਜਾ ਸਕਣ। ਕਹਿੰਦੇ ਤਕਰੀਬਨ 413 ਮਿਲੀਅਨ ਡਾਲਰ ਜਿਹੜੇ ਆ ਉਹਨਾਂ ਨੇ ਆਪਣੇ ਪਿਓ ਦੇ ਰੀਅਲ ਏਸਟੇਟ ਐਮਪਾਇਰ ਨੂੰ ਜਿਹੜੇ ਆ ਉਹ ਟੈਕਸ ਦੇ ਕਰਕੇ ਜਿਹੜੇ ਆ ਬਚਾਏ। ਕਹਿੰਦੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀਆਂ ਇੱਕ ਸ਼ੈਲ ਕਾਰਪੋਰੇਸ਼ਨਸ ਤਿਆਰ ਕੀਤੀਆਂ, ਕਿੱਦਾਂ ਉਹਨਾਂ ਨੂੰ ਐਜ਼ ਅ ਫੈਮਿਲੀ ਗਿਫਟਸ ਜਿਹੜਾ ਉਹ ਦਿਖਾਇਆ, ਉਹ ਸਾਰਾ ਕੁਝ ਕਰਕੇ ਜਿਹੜੇ ਆਪਣੇ ਡੈਡ ਦੇ ਜਿਹੜੇ ਆ ਉਹਨਾਂ ਨੇ ਟੈਕਸਿਸ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਅਸਰ ਆ ਉਹ ਪਾਇਆ। ਸੋ ਬਿਲਕੁਲ ਜਿਹੜੇ ਡੋਨਲਡ ਟਰੰਪ ਆ ਉਹਨਾਂ ਦੇ ਜਿਹੜੇ ਫਾਦਰ ਆ ਉਹਨਾਂ ਵੱਲੋਂ 413 ਮਿਲੀਅਨ ਡਾਲਰ ਜਿਹੜੀ ਉਹਨਾਂ ਦੀ ਰੀਅਲ ਸਟੇਟ ਐਮਪਾਇਰ ਸੀ ਉਹ ਟ੍ਰਾਂਸਫਰ ਕੀਤੀ ਗਈ ਪ੍ਰੈਜ਼ੀਡੈਂਟ ਟਰੰਪ ਜਿਹੜੇ ਹੁਣ ਪ੍ਰੈਜ਼ੀਡੈਂਟ ਹੈਗੇ ਉਹਨਾਂ ਵੱਲ। ਸੋ ਇਹ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਝੁਠਲਾਉਂਦਾ ਆ। ਜਿਹੜੇ ਪ੍ਰੈਜ਼ੀਡੈਂਟ ਟਰੰਪ ਹਮੇਸ਼ਾ ਹੀ ਕਹਿੰਦੇ ਆ ਵੀ ਮੈਂ ਸੈਲਫ ਮੇਡ ਮਿਲੀਅਨਰ ਹੈਗਾ ਆ। ਉਹ ਤਾਂ ਆਈ ਥਿੰਕ ਹਰਜੋਤ ਸਿੰਘ ਜੀ ਕਨਫਰਮ ਹੀ ਆ ਵੀ ਇਹਨਾਂ ਨੂੰ ਜੱਦੀ ਪੁਸ਼ਤੀ ਕਾਫੀ ਜਿਹੜੇ ਆ ਡਾਲਰ ਮਿਲੇ। ਸੋ 413 ਮਿਲੀਅਨ ਤਾਂ ਪਹਿਲਾਂ ਹੀ ਮਿਲ ਗਏ ਸੀ। ਸੋ ਇਸ ਕਰਕੇ ਉਹ ਤੋਂ ਗਾਹਾਂ ਇਹਨਾਂ ਨੇ ਜਿਹੜਾ ਆਪਣਾ ਬਿਜ਼ਨਸ ਇਹ ਵਧਾਇਆ ਹੈਗਾ ਆ। ਹਰਜੋਤ ਸਿੰਘ ਜੀ ਇਹ ਨਹੀਂ ਆ ਵੀ 413 ਡਾਲਰ ਮਿਲੇ, ਗੱਲ ਇਹ ਵੀ ਕਿਸ ਹਿਸਾਬ ਦੇ ਨਾਲ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੇ ਆ ਉਹ ਲਏ ਆ, ਉਸ ਦੇ ਉੱਤੇ ਜਿਹੜੇ ਸਵਾਲ ਆ ਉਹ ਇਸ ਟਾਈਮ ਉੱਠ ਰਹੇ ਨੇ। ਤੇ ਬਹੁਤ ਸਾਰੇ ਲੋਕ ਖਾਸ ਕਰਕੇ ਜਿਹੜੇ ਵਾਸ਼ਿੰਗਟਨ DC ਦੇ ਵਿੱਚ ਆ, ਕਈ ਅਥਾਰਟੀਜ਼ ਜਿਹੜੀਆਂ ਆ ਨਿਊਯਾਰਕ, ਖਾਸ ਕਰਕੇ ਨਿਊਯਾਰਕ ਟੈਕਸ ਅਥਾਰਟੀਜ਼ ਆ, ਉਹਦੇ ਵਿੱਚ ਹੁਣ ਇਸ ਚੀਜ਼ ਦੇ ਪ੍ਰਤੀ ਇਨਵੈਸਟੀਗੇਸ਼ਨ ਦੀ ਜਿਹੜੀ ਆ ਮੰਗ ਉੱਠ ਰਹੀ ਆ। ਰਹਿ ਕੇ ਅਜੇ ਦਬੀ ਹੋਈ ਆਵਾਜ਼ ਦੇ ਵਿੱਚ ਇਹ ਗੱਲ ਆ ਰਹੀ ਹੈ ਸਾਹਮਣੇ। ਪਰ ਨਾਲ ਦੇ ਨਾਲ ਹਰਜੋਤ ਸਿੰਘ ਜੀ ਇਹ ਵੀ ਗੱਲ ਹੈਗੀ ਆ, ਰਾਸ਼ਟਰਪਤੀ ਟਰੰਪ ਜੋ ਕਿ ਜਿਸ ਟਾਈਮ ਦੇ ਉੱਤੇ ਕੈਂਡੀਡੇਟ ਸੀਗੇ, ਕੈਂਪੇਨ ਕਰ ਰਹੇ ਸੀਗੇ, ਉਹ ਕਹਿੰਦੇ ਸੀਗੇ ਵੀ ਦੈਟਸ ਓਕੇ, ਕੋਈ ਗੱਲ ਨਹੀਂ, ਤੁਸੀਂ ਮੇਰੇ ਟੈਕਸ ਜਿਹੜੇ ਰਿਟਰਨਸ ਆ ਉਹ ਤੁਸੀਂ ਦੇਖ ਸਕਦੇ ਹੋ, ਮੈਂ ਦਿਖਾ ਦਊਂਗਾ। ਉਹਨਾਂ ਨੇ ਪਰ ਅਜੇ ਤੱਕ ਆਪਣੇ ਜਿਹੜੇ ਟੈਕਸ ਰਿਟਰਨਸ ਦਿਖਾਏ ਨਹੀਂ ਆ। ਤੇ ਹੋ ਸਕਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਜਿਹੜੇ ਟੈਕਸ ਹੈਗੇ ਆ ਉਹਨਾਂ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਸਕੇ। ਅਸਾਰ ਘੱਟ ਨੇ, ਰਹਿ ਕੇ ਦਬੀ ਆਵਾਜ਼ ਦੇ ਵਿੱਚ ਜਿਹੜੀ ਨਿਊਯਾਰਕ ਟੈਕਸਿਸ ਅਥਾਰਟੀਜ਼ ਆ ਉਹ ਕਹਿ ਰਹੀਆਂ ਨੇ, ਪਰ ਦੇਖਦੇ ਆ ਵੀ ਕੌਣ ਜਿਹੜਾ ਰਾਸ਼ਟਰਪਤੀ ਨੂੰ ਇਸ ਤਰੀਕੇ ਦੇ ਨਾਲ ਹੱਥ ਪਾਉਣ ਦੇ ਵਿੱਚ ਕਾਮਯਾਬ ਰਹੂਗਾ। ਦੂਸਰੇ ਪਾਸੇ ਜਿਹੜੇ ਵਾਈਟ ਹਾਊਸ ਦੇ ਵੱਲੋਂ ਸਟੇਟਮੈਂਟ ਆਈ ਆ, ਉਹ ਕਹਿੰਦੇ ਪਈ ਪ੍ਰੈਜ਼ੀਡੈਂਟ ਟਰੰਪ ਦੇ ਫਾਦਰ ਜਿਹੜੇ ਆ ਫਰੈਡ ਟਰੰਪ, ਉਹਨਾਂ ਦੀ ਮੌਤ ਹੋਇਆਂ ਨੂੰ ਲਗਭਗ 20 ਸਾਲ ਹੋ ਚੁੱਕੇ ਹੈਗੇ ਆ। ਤੇ ਇਹ ਇੱਕ ਤਰ੍ਹਾਂ ਨਾਲ ਟਰੰਪ ਫੈਮਿਲੀ ਦੇ ਉੱਤੇ ਅਟੈਕ ਕੀਤਾ ਜਾ ਰਿਹਾ, ਜਦੋਂ ਕਿ ਕਹਿੰਦੇ ਪਈ IRS ਵੱਲੋਂ ਇਹ ਸਾਰਾ ਕੁਝ ਸਾਈਨ ਆਫ ਕੀਤਾ ਜਾ ਚੁੱਕਾ ਹੈਗਾ। ਤੇ ਦੂਸਰੀ ਸਾਈਡ ਤੇ ਕਹਿੰਦੇ ਦੱਸਦੇ ਜਾਈਏ, ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਅਨਾਉਂਸ ਕੀਤਾ ਸੀ ਵੀ ਉਹ US ਦੇ ਪ੍ਰੈਜ਼ੀਡੈਂਟ ਦੇ ਲਈ ਇਲੈਕਸ਼ਨ ਦੇ ਲਈ ਲੜਨ ਜਾ ਰਹੇ ਆ 2015 ਦੇ ਵਿੱਚ, ਉਸ ਟਾਈਮ ਦੇ ਉੱਤੇ ਉਹਨਾਂ ਦੀ ਜਿਹੜੀ ਨੈਟ ਵਰਥ ਆ 4.5 ਬਿਲੀਅਨ ਡਾਲਰ ਸੀ।
ਜੋ ਕਿ ਕਹਿੰਦੇ ਵੀ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਜਿਹੜੀ ਪ੍ਰੈਜ਼ੀਡੈਂਟ ਦੀ ਜਿਹੜੀ ਨੈਟ ਵਰਥ ਆ ਉਹ ਬਹੁਤ ਘਟ ਗਈ ਆ। ਇਸ ਟਾਈਮ ਦੇ ਉੱਤੇ ਉਹਨਾਂ ਦੀ ਜਿਹੜੀ ਨੈਟ ਵਰਥ ਹੈਗੀ ਆ $3.1 ਬਿਲੀਅਨ ਹੈਗੀ ਆ। ਤੇ ਫੋਰਬਸ ਮੈਗਜ਼ੀਨ ਦੇ ਜਿਹੜੀ 400 ਅਮੀਰਾਂ ਦੀ ਲਿਸਟ ਹੈਗੀ ਆ ਉਹਦੇ ਵਿੱਚ ਕਹਿੰਦੇ ਪਈ 138 ਸਪੌਟ ਉਹ ਥੱਲੇ ਡ੍ਰੌਪ ਕਰ ਗਏ ਹੈਗੇ ਆ। ਜੀ ਬਿਲਕੁਲ। ਹੁਣ ਕਿਉਂਕਿ ਫਿਰ ਆਪਣੇ ਰੀਅਲ estate ਦੇ ਉੱਤੇ ਜਾਂ ਬਾਕੀ ਹੋਰ ਕਾਰੋਬਾਰਾਂ ਦੇ ਉੱਤੇ ਜਿਹੜਾ ਇੰਨਾ ਧਿਆਨ ਖੁਦ ਨਹੀਂ ਦੇ ਪਾ ਰਹੇ। ਨਹੀਂ, ਉਹ ਕਨਫਲਿਕਟ ਆਫ ਇੰਟਰਸਟ ਕਰਕੇ ਮੈਨੂੰ ਲੱਗਦਾ ਵੀ ਨਹੀਂ। ਤੇ ਉਹ ਦੂਸਰੇ ਪਾਸੇ ਜਿਹੜੀ ਰਿਪੋਰਟ ਜਾਰੀ ਕੀਤੀ ਗਈ ਆ ਇਹਦੇ ਚ ਇਹ ਨਹੀਂ ਕਿਹਾ ਵੀ ਉਹਨਾਂ ਦੇ ਜਿਹੜੇ ਬੱਚੇ ਉਹਨਾਂ ਦੀ ਇਨਕਮ ਕਿੰਨੀ ਵਧੀ ਹੈਗੀ ਆ, ਕਿਉਂਕਿ ਉਹ ਹੁਣ ਬਿਜ਼ਨਸ ਹੈਂਡਲ ਕਰਦੇ ਹੋਣਗੇ, ਰਾਈਟ। ਖਾਸ ਕਰਕੇ ਜਿਹੜਾ ਉਹਨਾਂ ਦਾ ਜਵਾਈ ਜੈਰਡ ਕਸ਼ਨਰ ਹੈਗਾ, ਉਹਨਾਂ ਦੇ ਜਿਹੜਾ ਡੋਨਾਲਡ ਟਰੰਪ ਜੂਨੀਅਰ ਤੇ ਐਰਿਕ ਜਿਹੜੇ ਜੂਨੀਅਰ ਆ ਉਹ ਵੀ ਐਰਿਕ ਟਰੰਪ ਜਿਹੜਾ ਆ ਉਹ ਵੀ ਦੇਖਦੇ ਆ ਉਹਨਾਂ ਦਾ ਕਿੰਨਾ ਵਾਧਾ ਘਾਟਾ ਜਿਹੜਾ ਚੀਜ਼ ਦੇ ਵਿੱਚ ਹੋਇਆ ਆ। ਪਰ ਇਹ ਤਾਂ ਹੁਣ ਇਹ ਤਾਂ ਡਿਪੈਂਡ ਕਰਦਾ ਵੀ ਰਾਸ਼ਟਰਪਤੀ ਟਰੰਪ ਹੁਣ 4 ਸਾਲ ਦੇ ਲਈ ਰਾਸ਼ਟਰਪਤੀ ਰਹਿੰਦੇ ਨੇ ਕਿ 8 ਸਾਲ ਦੇ ਲਈ, ਉਸ ਤੋਂ ਬਾਅਦ ਦੇ ਵਿੱਚ ਹੀ ਇਹਨਾਂ ਚੀਜ਼ਾਂ ਉੱਤੇ ਗੱਲਾਂ ਬਾਤਾਂ ਜਿਹੜੀਆਂ ਉਹ ਹੋਣਗੀਆਂ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ, ਸਭ ਨੂੰ ਯਾਦ ਹੋਵੇਗਾ ਤਕਰੀਬਨ ਸਾਲ ਪਹਿਲਾਂ ਜਿਹੜੇ ਵਾਈਟ ਸੁਪਰਮੈਸਿਸਟ ਜਿਹੜੇ ਸੀਗੇ ਉਹਨਾਂ ਨੇ ਇੱਕ ਰੈਲੀ ਕੀਤੀ ਸੀ ਸ਼ਾਰਲਟਸਵਿਲ ਦੇ ਵਿੱਚ, ਜਿੱਥੇ ਯੂਨਾਈਟ ਦਾ ਰਾਈਟ ਕਰਕੇ ਉਹਨਾਂ ਨੇ ਰੈਲੀ ਕੀਤੀ ਸੀਗੀ। ਉੱਥੇ ਸਭ ਨੂੰ ਯਾਦ ਆ ਵੀ ਕਿਸ ਤਰੀਕੇ ਦੇ ਨਾਲ ਹਿੰਸਕ ਜਿਹੜੀ ਆ ਉਹ ਵਿਰੋਧ ਹੋਇਆ ਸੀ, ਉਸ ਦੇ ਉੱਤੇ ਕਿੱਦਾਂ ਇੱਕ ਲੋਕਾਂ ਨੇ ਜਿਹੜੀਆਂ ਆ ਉਹ ਗੱਡੀ ਵੀ ਚਾੜ ਦਿੱਤੀ, ਜਿਸ ਦੇ ਵਿੱਚ ਇੱਕ ਕੁੜੀ ਦੀ ਜਿਹੜੀ ਉੱਥੇ ਮੌਤ ਹੋਈ ਸੀ, ਕੁੱਟਮਾਰ ਵੀ ਜਿਹੜੀ ਉੱਥੇ ਹੋਈ ਸੀ, ਹਿੰਸਾ ਵਿਆਪਕ ਪੱਧਰ ਦੇ ਉੱਤੇ ਜਿਹੜੀ ਉੱਥੇ ਦੇਖੀ ਗਈ ਸੀ। ਤੇ ਇਹਨਾਂ ਨੇ ਜਿਹੜੀ ਟਿੱਕੀ ਮਾਰਚ ਜਿਹੜੀ ਆ ਉਹ ਵੀ ਕੱਢੀਆਂ ਨਾਲ ਦੇ ਨਾਲ। ਜਿਹੜੇ ਹਰਜੋਤ ਸਿੰਘ ਜੀ ਕਿੱਦਾਂ ਜਿਹੜੇ ਹਿਟਲਰ ਵਾਲੇ ਜਿਹੜੇ ਉਹਨਾਂ ਨੇ ਨਾਰੇ ਜਾਂ ਉਸ ਦੀ ਜਿਹੜੀ ਗੱਲਬਾਤ ਆ ਉਸ ਨੂੰ ਜਿਹੜਾ ਉਹਨਾਂ ਨੇ ਸਮਰਥਨ ਦਿੱਤਾ। ਤੇ ਉਸੇ ਹੀ ਕਨੈਕਸ਼ਨ ਦੇ ਵਿੱਚ ਕਹਿੰਦੇ ਆ ਹੁਣ ਫੈਡਰਲ ਏਜੰਸੀਆਂ ਦੇ ਦੁਆਰਾ ਜਿਹੜੇ 4 ਜਿਹੜੇ ਲੋਕ ਆ ਇਸ ਮਿਲੀਟੈਂਟ ਵਾਈਟ ਸੁਪਰਮੈਸਿਸਟ ਗਰੁੱਪ ਆ ਉਹਨਾਂ ਨੂੰ ਜਿਹੜਾ ਆ ਉਹ ਹੁਣ ਚਾਰਜ ਕੀਤਾ ਗਿਆ ਹੈਗਾ। ਸੋ ਬਿਲਕੁਲ, ਇਹ ਜਿਹੜੇ 4 ਲੋਕ ਹੈ ਕੈਲੀਫੋਰਨੀਆ ਤੋਂ ਸੀਗੇ ਤੇ ਇਹਨਾਂ ਦੀ ਜਦੋਂ ਇਨਵੈਸਟੀਗੇਸ਼ਨ ਕੀਤੀ, ਇੱਕ ਪ੍ਰੋ ਪਬਲਿਕਾ ਗਰੁੱਪ ਹੈਗਾ ਆ, ਉਹਨਾਂ ਨੇ ਇਹਦੀ ਇਨਵੈਸਟੀਗੇਸ਼ਨ ਕੀਤੀ ਵੀ ਇਹ ਇੱਕ ਆਰਗੇਨਾਈਜੇਸ਼ਨ ਇਹਨਾਂ ਨੇ ਗਰੁੱਪ ਬਣਾਇਆ ਆ ਸੁਪਰਮਿਸਟ ਦਾ ਗੈਂਗ ਹੀ ਇੱਕ ਤਰ੍ਹਾਂ ਨਾਲ ਮਿਲੀਟੈਂਟ ਗੈਂਗ ਆ ਇਹਨਾਂ, ਤੇ ਉਸ ਗੈਂਗ ਦਾ ਨਾਮ ਰਾਈਜ਼ ਅਬਵ ਮੂਵਮੈਂਟ ਕਰਕੇ ਦੱਸਿਆ ਗਿਆ ਹੈਗਾ। ਸੋ ਇਹਨਾਂ ਨੇ 50 ਤੋਂ ਵੱਧ ਜਿਹੜੇ ਮੈਂਬਰ ਹੈਗੇ ਆ। ਸੋ ਇਹਨਾਂ ਦੇ ਬੰਦਿਆਂ ਨੇ ਜਿਹੜਾ ਉੱਥੇ ਹਿੱਟ ਕੀਤੇ ਸੀਗੇ ਲੋਕ ਜਦੋਂ ਰੈਲੀ ਹੋ ਰਹੀ ਸੀ। ਇਹਨਾਂ ਦੇ ਮੈਂਬਰਾਂ ਦੇ ਨਾਮ ਜਿਹੜੇ ਦੱਸੇ ਗਏ ਹੈਗੇ ਥਾਮਸ ਜਿਲਨ, ਮਾਈਕਲ ਮਿਸਲੇਸ ਤੇ ਕੋਲ ਵਾਈਟ ਕਰਕੇ ਦੱਸਿਆ ਗਿਆ। ਤੇ ਇਹਨਾਂ ਦੀ ਏਜ ਜਿਹੜੀ ਆ 24 ਤੋਂ 34 ਸਾਲਾਂ ਤੱਕ ਦੱਸੀ ਗਈ ਹੈਗੀ ਆ। ਬਿਲਕੁਲ। ਸੋ ਰਾਈਟ ਨਾਓ ਇਹਨਾਂ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਦੋਸ਼ ਇਹ ਹੈਗੇ ਆ ਵੀ ਉਹਨਾਂ ਨੇ ਇੱਕ ਅਫਰੀਕਨ ਅਮਰੀਕਨ ਬੰਦੇ ਨੂੰ, 2 ਬੀਬੀਆਂ ਨੂੰ ਤੇ ਇੱਕ ਮਨਿਸਟਰ ਜਿਹੜਾ ਪਾਦਰੀ ਹੁੰਦਾ ਆ ਉਹਨੂੰ ਜਿਹੜਾ ਇਹਨਾਂ ਨੇ ਕੁੱਟਮਾਰ ਜਿਹੜੀ ਆ ਕੀਤੀ ਆ। ਤੇ ਇਹ ਸਭ ਨੂੰ ਯਾਦ ਹੋਵੇਗਾ ਜਿਹੜਾ ਸ਼ਾਰਲਟਸਵਿਲ ਦੇ ਵਿੱਚ ਇੱਕ ਕਨਫੈਡਰੇਟ ਦਾ ਸਟੈਚੂ ਸੀਗਾ, ਉਸ ਦੇ ਇਰਦ ਗਿਰਦ ਇਹਨਾਂ ਨੇ ਮਾਰਚ ਕੱਢੀ ਸੀ। ਉਦੋਂ ਜਿਹੜੇ ਲੈਫਟ ਵਾਲੇ ਆ ਉਹ ਕਹਿ ਰਹੇ ਸੀਗੇ ਵੀ ਨਹੀਂ, ਇਹ ਜਿੰਨੇ ਵੀ ਕਨਫੈਡਰੇਟ ਜਿਹੜੇ ਸਲੇਵਰੀ ਵਾਲੇ ਲੋਕਾਂ ਦਾ ਜਿਹੜੇ ਹੈਗੇ ਆ ਉਹਨਾਂ ਦੇ ਸਟੈਚੂ ਆ ਉਹ ਲਾ ਦੇਣੇ ਚਾਹੀਦੇ ਆ, ਉਹ ਉਤਾਰ ਦੇਣੇ ਚਾਹੀਦੇ ਆ। ਉਹਨਾਂ ਦੀ ਸਪੋਰਟ ਦੇ ਵਿੱਚ ਇਹ ਜਿਹੜੇ ਯੂਨਾਈਟ ਦਾ ਰਾਈਟ ਰੈਲੀ ਹੋਈ ਸੀਗੀ ਤੇ ਉਹਨਾਂ ਦੇ ਖਿਲਾਫ ਜਿਹੜਾ ਪ੍ਰੋਟੈਸਟ ਕਰਨ ਆਏ ਸੀਗੇ। ਕਾਫੀ ਜਿਹੜਾ ਵਾਦ ਵਿਵਾਦ ਹੋਇਆ, ਇੱਕ ਜਾਣੇ ਦੀ ਜਿਹੜੀ ਉਸ ਦੇ ਵਿੱਚ ਮੌਤ ਵੀ ਜਿਹੜੀ ਆ ਉਹ ਹੋ ਗਈ ਸੀ ਉੱਥੇ, ਜਦੋਂ ਇੱਕ ਜਾਣੇ ਨੇ ਗੱਡੀ ਵੀ ਜਿਹੜੀ ਆ ਇੱਕ ਔਰਤ ਦੇ ਉੱਤੇ ਚਾੜ ਦਿੱਤੀ ਸੀਗੀ। ਸੋ ਕਾਫੀ ਕੁਛ ਹਰਜੋਤ ਸਿੰਘ ਜੀ ਜਿਹੜਾ ਚੱਲ ਰਿਹਾ ਹੈ। ਸੋ ਇਹੀ ਚੀਜ਼ਾਂ ਕਰਕੇ ਏਦਾਂ ਲੱਗ ਰਿਹਾ ਹੈ ਵੀ ਜਿੱਦਾਂ ਨਾ ਕੁਛ ਨਾ ਕੁਛ ਜਿਹੜੀ ਆ ਅਮਰੀਕਾ ਦੇ ਵਿੱਚ ਖਾਸ ਕਰਕੇ ਜਿਹੜਾ ਡਿਵਾਈਡ ਆ ਉਹ ਵੱਧ ਰਿਹਾ ਆ। ਪਰ ਆਮ ਲੋਕ ਇਕੱਠੇ ਰਹਿਣਾ ਚਾਹੁੰਦੇ ਨੇ। ਇਹ ਜਿਹੜੇ ਪੋਲੀਟੀਸ਼ੀਅਨ ਹੁੰਦੇ, ਚਾਹੇ ਆਪਾਂ ਇੱਥੇ ਦੀ ਗੱਲ ਕਰ ਲਈਏ, ਚਾਹੇ ਆਪਾਂ ਹਰਜੋਤ ਸਿੰਘ ਜੀ ਪੰਜਾਬ ਦੀ ਗੱਲ ਕਰ ਲਈਏ, ਜਿਹੜੇ ਪੋਲੀਟੀਸ਼ੀਅਨ ਆ ਇਹ ਤੁਹਾਡੇ ਡਿਵਾਈਡ ਦਾ, ਤੁਹਾਡੇ ਫੀਅਰ ਦਾ ਜਿਹੜਾ ਉਹ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ ਆ। ਬਹੁਤ ਸਾਰੇ ਲੋਕ ਆ ਜਿਹੜੇ ਰਿਪਬਲਿਕਨ ਡੈਮੋਕ੍ਰੇਟ ਇੱਕੋ ਪਰਿਵਾਰ ਦੇ ਵਿੱਚ ਹੁੰਦੇ ਆ, ਜਾਂ ਇੱਕ ਦੂਜੇ ਪਰਿਵਾਰਾਂ ਦੇ ਜਿਹੜੇ ਇੱਕ ਦੂਜੇ ਦੇ ਨਾਲ ਖਾਂਦੇ ਪੀਂਦੇ ਆ, ਮਿਲਦੇ ਆ, ਬੈਠਦੇ ਆ, ਵਿਆਹਾਂ ਸ਼ਾਦੀਆਂ ਤੇ ਇਕੱਠੇ ਹੁੰਦੇ ਆ। ਸੋ ਆਈ ਥਿੰਕ ਇਹ ਚੀਜ਼ਾਂ ਜਿਹੜੀ ਆਪਣੇ ਆਪ ਨੂੰ ਜਿਹੜੀ ਪੋਲੀਟੀਕਲ ਆਪਣੀ ਅਲਾਈਨਮੈਂਟ ਆ ਉਹਦੇ ਕਰਕੇ ਆਪਣੇ ਪਰਿਵਾਰਾਂ ਦੇ ਵਿੱਚ ਤੇ ਆਪਸ ਦੇ ਵਿੱਚ ਆਪਣੇ ਭਾਈਚਾਰੇ ਦੇ ਵਿੱਚ ਉਸ ਦੇ ਵਿੱਚ ਦਰਾਰ ਜਿਹੜੀ ਆ ਉਹ ਨਹੀਂ ਪੈਣੀ ਚਾਹੀਦੀ। ਇਹ ਹਰ ਇੱਕ ਨੂੰ ਜਿਹੜਾ ਸਮਝਣ ਦੀ ਜ਼ਰੂਰਤ ਆ। ਪਰ ਆਈ ਥਿੰਕ ਜਦੋਂ ਇਮੋਸ਼ਨਸ ਰਨ ਹਾਈ ਜਿਹਨੂੰ ਕਹਿੰਦੇ ਆ ਤਾਂ ਉਦੋਂ ਫਿਰ ਇਦਾਂ ਦੀਆਂ ਸਮੱਸਿਆਵਾਂ, ਇਦਾਂ ਦੀਆਂ ਪ੍ਰੋਬਲਮਸ ਜਿਹੜੀਆਂ ਉਹ ਆ ਜਾਂਦੀਆਂ ਨੇ। ਤੇ ਅਗਲੀ ਖਬਰ ਵੱਲ ਚਲੀਏ। ਪਿਛਲੇ ਸਮਿਆਂ ਦੇ ਵਿੱਚ ਅਸੀਂ ਕਹਿੰਦੇ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੇ ਆ ਸਟੋਰ ਆ
ਰੀਟੇਲ ਸਟੋਰ ਆ ਉਹ ਇੱਥੋਂ ਐਕਸਟਿੰਕਟ ਜਿੱਦਾਂ ਕਹਿ ਸਕਦੇ ਆ ਵੀ ਖਤਮ ਹੁੰਦੇ ਜਾ ਰਹੇ ਹੈਗੇ ਆ। ਜੇਸੀ ਪੈਨੀ ਸਟੋਰ ਵੀ ਉਹਨਾਂ ਦੇ ਵਿੱਚੋਂ ਇੱਕੋ ਹੀ ਆ। ਜੇਸੀ ਪੈਨੀ ਸਟੋਰ ਜਿਹੜਾ ਆ ਕਹਿੰਦੇ ਵੀ ਬਹੁਤ ਜ਼ਿਆਦਾ ਘਾਟੇ ਦੇ ਵਿੱਚ ਚੱਲ ਰਿਹਾ ਆ। ਜਿੰਨੇ ਵੀ USA 'ਚ ਰਹਿੰਦੇ ਆ ਆਪਾਂ ਦੇਖਦੇ ਜਦੋਂ ਮਾਲਾਂ ਦੇ ਵਿੱਚ ਜਾਂਦੇ ਆ, ਜੇਸੀ ਪੈਨੀ ਲਗਭਗ ਹਰ ਇੱਕ ਮਾਲ ਦੇ ਵਿੱਚ ਹੁੰਦਾ ਸੀ। ਟੈਕਸਸ ਬੇਸਡ ਜੇਸੀ ਪੈਨੀ ਨੇ ਪਿਛਲੀ ਸੈਕੰਡ ਕੁਆਰਟਰ ਦੇ ਵਿੱਚ $171 ਮਿਲੀਅਨ ਜਿਹੜਾ ਅਰਨ ਕੀਤਾ ਹੈਗਾ ਆ, ਤੇ $3.9 ਬਿਲੀਅਨ ਦੀ ਜਿਹੜੀ ਆ ਉਹਨਾਂ ਦੇ ਉੱਤੇ ਕਰਜ਼ਾ ਹੈਗਾ ਆ। ਤੇ ਹੁਣ ਜੇਸੀ ਪੈਨੀ ਨੇ ਨਵੇਂ CEO ਜਿਹੜੀ ਹੈਗੀ ਆ ਉਹ ਹਾਇਰ ਕੀਤੀ ਆ ਜੋਐਨ ਸਟੋਰਸ, ਤੇ ਉਹਦੀ ਜਿਹੜੀ ਸੈਲਰੀ ਆ 1.4 ਮਿਲੀਅਨ ਰੱਖੀ ਆ, ਤੇ $6 ਮਿਲੀਅਨ ਉਹਨੂੰ ਜਿਹੜਾ ਸਾਈਨਿੰਗ ਬੋਨਸ ਦਿੱਤਾ ਗਿਆ ਹੈਗਾ ਆ। ਤੇ 57% ਦੇ ਕਰੀਬ ਜਿਹੜਾ ਜੇਸੀ ਪੈਨੀ ਦਾ ਸਟਾਕ ਆ ਪਿਛਲੇ ਸਾਲ ਦੇ ਮੁਕਾਬਲੇ ਡਾਊਨ ਗਿਆ ਆ। ਕਹਿੰਦੇ ਵੀ ਰਾਈਟ ਨਾਓ ਜਿਹੜਾ ਜੇਸੀ ਪੈਨੀ ਦਾ ਜਿਹੜਾ ਸਟਾਕ ਆ ਉਹ $1.56 ਹੈਗਾ ਆ। ਕਹਿੰਦੇ ਵੀ 20 ਟਾਈਮ ਚੀਪਰ ਆ 3 ਪੈਕਸ ਆਫ ਗੁੱਡ ਅੰਡਰਵੀਅਰ ਦੇ। ਇੰਨੀ ਜਿਹੜੀ ਪ੍ਰਾਈਸ ਘੱਟ ਆ। ਸੋ ਜਿਹੜੇ ਹੁਣ ਨਵੇਂ CEO ਆ ਰਹੇ ਆ ਇਹਨਾਂ ਨੂੰ ਕਾਫੀ ਮਿਹਨਤ ਕਰਨੀ ਪਊਗੀ ਇਸ ਜਿਹੜੇ ਸਟੋਰ ਆ ਜੇਸੀ ਪੈਨੀ ਦੇ, ਇਹਨਾਂ ਨੂੰ ਸੇਵ ਕਰਨ ਦੇ ਲਈ। ਹਰਜੋਤ ਸਿੰਘ ਜੀ, ਇਹ ਤਾਂ ਮੈਨੂੰ ਲੱਗਦਾ ਹਾਲ ਦੀ ਘੜੀ ਇੱਕ ਨਾਮੁਮਕਿਨ ਜਿਹਾ ਉਹਨਾਂ ਦੇ ਸਾਹਮਣੇ ਟੀਚਾ ਜਿਹੜਾ ਹੈਗਾ ਆ। ਹੁਣ ਇਹ ਆ ਵੀ ਜਿੰਨਾ ਕੁ ਹੈਗਾ ਉਹਨੇ ਨੂੰ ਕਿੰਨਾ ਕੁ ਬਚਾ ਸਕਦੇ ਆ। ਇਹ ਡੈਫੀਨੇਟਲੀ ਇੱਕ ਸਵਾਲ ਜਿਹੜਾ ਰਹੂਗਾ। ਕੱਲਾ ਜੇਸੀ ਪੈਨੀ ਨਹੀਂ, ਕੋਲਸ ਦੇ ਉੱਤੇ ਜਿਹੜਾ ਇਸ ਦਾ ਮਾੜਾ ਅਸਰ ਰਿਹਾ, ਮੇਸੀਜ਼, ਸੀਅਰਸ, ਇਹ ਐਡੇ ਵੱਡੇ ਵੱਡੇ ਹਰਜੋਤ ਸਿੰਘ ਜੀ ਬ੍ਰਾਂਡ ਸੀ, ਕਿਸੇ ਟਾਈਮ ਦੇ ਉੱਤੇ ਲੋਕ ਸੋਚ ਨਹੀਂ ਸੀ ਸਕਦੇ ਵੀ ਇਹਨਾਂ ਨੂੰ ਕਦੀ ਕੁਝ ਹੋ ਸਕਦਾ ਹੈ। ਪਰ ਇੰਨਾ ਕੁ ਜ਼ਿਆਦਾ ਜਿਹੜਾ ਆ ਉਹ ਚੇਂਜ ਜਿਹੜਾ ਇਸ ਚੀਜ਼ ਦੇ ਵਿੱਚ ਆ ਰਿਹਾ ਆ ਵੀ ਹਰ ਇੱਕ ਜਣਾ ਇਸ ਚੀਜ਼ ਨੂੰ ਲੈ ਕੇ ਅਚੰਭਿਤ ਵੀ ਹੈਗਾ ਆ ਵੀ ਬਣੂਗਾ ਕੀ ਇਹਨਾਂ ਸਾਰੀਆਂ ਕੰਪਨੀਆਂ ਦਾ। ਇਹ ਐਮਾਜ਼ੋਨ ਵਰਗੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਨੇ ਆ ਕੇ ਟੇਕ ਓਵਰ ਕੀਤਾ, ਆਨਲਾਈਨ ਈ-ਕਾਮਰਸ ਨੂੰ ਜਿਹੜਾ ਆ ਕੇ ਓਵਰਟੇਕ ਕਰ ਲਿਆ। ਈਬੇ ਦਾ ਪਹਿਲਾਂ ਦਬਦਬਾ ਹੁੰਦਾ ਸੀ, ਪਰ ਉਸ ਤੋਂ ਬਾਅਦ ਜਿਹੜੀ ਐਮਾਜ਼ਨ ਆ ਕੇ ਫਿਰ ਵੀ ਦੇਖੋ ਕਿੰਨੀ ਅੱਗੇ ਲੰਘ ਗਈ ਆ। ਇਸ ਟਾਈਮ ਬਿਲੀਅਨਸ ਆਫ ਡਾਲਰਸ ਜਿਹੜੀ ਵਰਥ ਉਸਦੀ ਹੈਗੀ ਆ। 2 ਹੈੱਡਕੁਆਟਰ ਜਿਹੜੇ ਆ ਉਹ ਆਪਣੇ ਜਿਹੜੇ ਉਹ ਬਣਾਉਣ ਜਾ ਰਹੀ ਆ। ਤੁਸੀਂ ਹਰ ਮਿਲਦਾ 50-100 ਮੀਲ ਦੇ ਉੱਤੇ ਉਹਨਾਂ ਦਾ ਇੱਕ ਫੁਲਫਿਲਮੈਂਟ ਸੈਂਟਰ, ਵੱਡੇ ਜਿਹੜੇ ਉਹਨਾਂ ਦੇ ਵੇਅਰ ਹਾਊਸ ਜਿਹੜੇ ਆ ਉਹ ਤੁਹਾਨੂੰ ਨਜ਼ਰ ਆਉਂਦੇ ਨੇ। ਸੋ ਉਹ ਲਗਾਤਾਰ ਆ ਰਿਹਾ। ਪਰ ਇੱਕ ਚੀਜ਼ ਜਿਹੜੀ ਐਮਾਜ਼ੋਨ ਦੇ ਨਾਲ ਹਰਜੋਤ ਸਿੰਘ ਜੀ ਜਿਹੜੀ ਆਪਣੀ ਅਗਲੀ ਖਬਰ ਦੇ ਵਿੱਚ ਆਪਾਂ ਨਾਲ ਸ਼ੇਅਰ ਕਰਦੇ ਆ ਵੀ ਉਹਨਾਂ ਨੇ ਰੀਸੈਂਟਲੀ ਹਰ ਇੱਕ ਦੀ ਜਿਹੜੀ ਆ ਉੱਥੇ ਮਿਨੀਮਮ ਵੇਜ ਐਮਾਜ਼ੋਨ ਦੇ ਵਿੱਚ ਕੰਮ ਕਰਨ ਦੀ ਵਧਾ ਦਿੱਤੀ ਆ। $15 ਪ੍ਰਤੀ ਘੰਟਾ ਜਿਹੜਾ ਕਰ ਦਿੱਤੀ ਆ ਜੀ। 3.5 ਲੱਖ ਦੇ ਕਰੀਬ ਐਮਾਜ਼ੋਨ ਦੇ EMPLOYEE ਹੈਗੇ ਆ ਜਿਨ੍ਹਾਂ ਦੀ ਮਿਨੀਮਮ ਪੇ ਪੂਰੇ USA ਦੇ ਵਿੱਚ $15 ਕਰ ਦਿੱਤੀ ਪ੍ਰਤੀ ਘੰਟਾ ਹੋਊਗੀ। ਇਸ ਦੇ ਪਿੱਛੇ ਹਰਜੋਤ ਸਿੰਘ ਜੀ ਬਰਨੀ ਸੈਂਡਰਸ ਜਿਹੜੇ ਹੈਗੇ ਨੇ ਵਰਮੌਂਟ ਦੇ ਸੈਨੇਟਰ, ਉਹ ਕਾਫੀ ਲੰਮੇ ਸਮੇਂ ਤੋਂ ਐਮਾਜ਼ੋਨ ਦੇ ਪਿੱਛੇ ਪਏ ਹੋਏ ਸੀ, ਖਾਸ ਕਰਕੇ ਇਸ ਚੀਜ਼ ਨੂੰ ਲੈ ਕੇ ਵੀ ਹਰਜੋਤ ਸਿੰਘ ਜੀ ਵੀ ਕਿੱਦਾਂ ਉੱਥੋਂ ਦੇ ਵਰਕਰਸ ਆ ਉਹ ਬਹੁਤ ਹੀ ਮਾੜੀ ਕੰਡੀਸ਼ਨਸ ਦੇ ਵਿੱਚ ਉੱਥੇ ਕੰਮ ਕਰ ਰਹੇ ਆ। ਕਿਸ ਤਰੀਕੇ ਦੇ ਨਾਲ ਜਿਹੜੇ ਆ ਲੋਕਾਂ ਨੂੰ ਉੱਥੇ ਬ੍ਰੇਕ ਲੈਣ ਦਾ ਮੌਕਾ ਨਹੀਂ ਹੈਗਾ। ਲੋਕ ਕਲੌਕ ਤੋਂ ਵੀ ਜਿਹੜਾ ਜ਼ਿਆਦਾ ਆ ਉਹਨਾਂ ਤੋਂ ਜਿਹੜਾ ਕੰਮ ਆ ਉਹ ਕਰਾਇਆ ਜਾਏਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਕੀ ਬਣਦਾ ਆ। ਪਰ ਬਰਨੀ ਸੈਂਡਰਸ ਵੀ ਕਹਿ ਰਹੇ ਸੀ ਵੀ ਹੁਣ ਅਸੀਂ ਇਸ ਚੀਜ਼ ਨੂੰ ਲੈ ਕੇ ਐਟਲੀਸਟ ਜਿਹੜੇ ਖੁਸ਼ ਆ ਵੀ ਘੱਟੋ ਘੱਟ ਲੋਕਾਂ ਦੀ $15 ਮਿਨੀਮਮ ਵੇਜ ਹੋਈ ਆ। ਇਹਦੇ ਨਾਲ ਦੇਖਦੇ ਆ ਕੀ ਬਣਦਾ ਆ। ਪਰ ਐਮਾਜ਼ੋਨ ਦੇ ਉੱਤੇ ਹੋਰ ਕਈ ਤਰੀਕੇ ਦੇ ਜਿਹੜੇ ਤੌਹਮਤ ਦੋਸ਼ ਜਿਹੜੇ ਆ ਉਹ ਨਾਲ ਦੇ ਨਾਲ ਲੱਗਦੇ ਨੇ। ਸੋ ਬਿਲਕੁਲ ਕਹਿੰਦੇ ਆ ਵੀ ਗਾਰਡੀਅਨ ਨਿਊਜ਼ਪੇਪਰ ਦੇ ਮੁਤਾਬਕ ਜਿਹੜਾ ਐਮਾਜ਼ੋਨ ਵਰਗੀ ਜਿਹੜੀ ਐਡੀ ਵੱਡੀ ਕੰਪਨੀ ਆ, ਐਮਾਜ਼ੋਨ ਕਹਿੰਦੇ $1 ਟ੍ਰਿਲੀਅਨ ਕੰਪਨੀ ਆ, ਤੇ ਵਰਲਡ ਦਾ ਰਿਚੈਸਟ ਮੈਨ ਜਿਹੜਾ ਆ ਇਹਨੂੰ ਰਨ ਕਰ ਰਿਹਾ ਹੈਗਾ ਆ, ਉਹ ਵੀ ਪੋਲੀਟੀਕਲ ਤੇ ਇਕਨੋਮਿਕ ਪ੍ਰੈਸ਼ਰ ਤੋਂ ਹਟ ਨਹੀਂ ਸਕਿਆ। ਸੋ ਇਹ ਆਪਾਂ ਥੋੜੀ ਅਪਡੇਟ ਕਰ ਦਈਏ। ਜਿੱਦਾਂ ਮੈਂ ਦੱਸਿਆ ਸੀ ਵੀ USA 'ਚ ਉਹਨਾਂ ਦੀ ਜਿਹੜੀ ਪੇ ਇਨਕਰੀਜ਼ ਹੋਈ ਆ, USA 'ਚ ਨਹੀਂ ਉਹਨੇ ਪੂਰੇ ਵਰਲਡ ਦੇ ਵਿੱਚ ਇਨਕਰੀਜ਼ ਕੀਤੀ। ਈਵਨ ਕਹਿੰਦੇ ਭਈ UK ਦੇ ਵਿੱਚ ਜਿਹੜੀ ਮਿਨੀਮਮ ਵੇਜ ਹੈਗੀ ਆ ਉਹਦੇ ਨਾਲੋਂ ਕਿਤੇ ਜ਼ਿਆਦਾ ਜਿਹੜੀ ਹੈਗੀ ਆ ਇਹ ਇਨਕਰੀਜ਼ ਕੀਤੀ ਗਈ ਆ। ਉੱਥੇ 11.50 ਪਾਉਂਡ ਸੀ, ਤੇ ਹੁਣ ਉੱਥੇ ਵੀ ਜਿਹੜੀ ਆ 15 ਪਾਉਂਡ ਉੱਥੇ ਵੀ ਜਿਹੜੀ ਇੰਗਲੈਂਡ ਦੇ ਵਿੱਚ ਵੀ ਜਿਹੜੀ ਹੋਊਗੀ। ਬਿਲਕੁਲ, ਉੱਥੇ ਲੰਡਨ ਵਾਲੇ ਇਲਾਕੇ 'ਚ 28% ਜਿਹੜਾ ਵਾਧਾ ਕੀਤਾ ਹੈ, ਤੇ ਬਾਕੀ ਓਵਰਆਲ ਪੂਰੇ UK ਦੇ ਵਿੱਚ 18%। ਹਰ ਇੱਕ ਨੂੰ ਪਤਾ ਹੈ ਐਮਾਜ਼ੋਨ ਕਿਸੇ ਟਾਈਮ ਦੇ ਉੱਤੇ ਚੀਜ਼ਾਂ ਜਿਹੜੀਆਂ ਉੱਥੇ ਚੀਪ ਮਿਲਦੀਆਂ ਸੀਗੀਆਂ, ਪਰ ਜੇ ਤੁਸੀਂ ਹੁਣ ਨਜ਼ਰ ਮਾਰੋ ਤਾਂ ਇੰਨਾ ਜਿਹੜਾ ਆ ਉਹ ਫਰਕ ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਨਾਲੇ ਜਿਹੜੇ ਕੋਈ ਪ੍ਰਾਈਮ ਮੈਂਬਰ ਲੈਂਦੇ ਨੇ ਉਹਨਾਂ ਦਾ ਐਵਰੀ ਮੰਥ ਜਿਹੜੇ $14-15 ਜਿਹੜੇ ਆ ਉਹ ਵੀ ਜਾ ਰਹੇ ਨੇ। ਸਾਡੇ ਇੱਕ ਜੇ ਸਿੰਘ ਕਰਕੇ ਫੇਸਬੁੱਕ ਦੇ ਉੱਤੇ ਕਮੈਂਟ ਕਰ ਰਹੇ ਨੇ, ਕਹਿੰਦੇ ਹੁਣ ਮੈਂ ਐਮਾਜ਼ੋਨ ਦੇ ਉੱਤੋਂ ਬਾਏ ਕਰਨਾ ਜਿਹੜਾ ਬੰਦ ਕਰ ਦਿੱਤਾ ਹੈ ਤੇ ਬਾਹਰ ਜਾ ਕੇ ਜਿਹੜੇ ਉੱਥੇ ਸ਼ਾਪ ਰਾਉਂਡ ਜਿਹੜੇ ਉੱਥੇ ਕਰੀਦਾ ਆ। ਬਿਲਕੁਲ ਵਧੀਆ ਲੋਕਲ ਜਿਹੜੇ ਉਹਨਾਂ ਨੂੰ ਜਿਹੜਾ ਮਿਲਦਾ। ਪਰ ਦੇਖੋ ਇੱਕ ਇਨਸਾਨ ਦੀ
ਫਿਤਰਤ ਹੈਗੀ ਆ, ਚਾਹੇ ਜੋ ਮਰਜ਼ੀ ਹੋਵੇ, ਵੀ ਉਹ ਚਾਹੁੰਦੇ ਨੇ ਵੀ ਕਿਤੇ ਨਾ ਵੀ ਆਪਾਂ ਨੂੰ ਜਿਹੜੀ ਚੀਜ਼ ਸਸਤੀ ਉਹੀ ਮਿਲੇ। ਸੋ ਬਿਲਕੁਲ ਮੈਂ ਦੇਖਿਆ, ਪਰ ਇਹ ਜਿਹੜੀਆਂ ਨਾ ਇਮੀਗ੍ਰੈਂਟ ਕਮਿਊਨਿਟੀਜ਼ ਆ, ਉਹਨਾਂ ਦੇ ਵਿੱਚ ਹੁੰਦਾ ਵੀ ਆਪਾਂ ਸਸਤੇ ਤੋਂ ਸਸਤਾ ਖਰੀਦਿਆ ਜਾਵੇ, ਪਰ ਆਪਾਂ ਜਦੋਂ ਲੋਕਲ ਰਾਜਕਨਵੀਰ ਸਿੰਘ ਜੀ ਕਿਤੇ ਜਾਂਦੇ ਆ, ਜਿਹੜੀ ਫਾਰਮਰਸ ਮਾਰਕੀਟ ਆ ਜਾਂ ਕਈ ਲੋਕਲ ਸਟੋਰ ਹੁੰਦੇ, ਉਹਨਾਂ ਤੇ ਬੜਾ ਲਿਖਿਆ ਹੁੰਦਾ ਕਲੀਅਰਲੀ, ਵੀ ਸਪੋਰਟ ਆਵਰ ਲੋਕਲ ਬਿਜ਼ਨੈਸਸ, ਹਨਾ। ਸੋ ਬਹੁਤ ਵਧੀਆ ਗੱਲ ਆ, ਕਰਨਾ ਚਾਹੀਦਾ ਹੈ। ਤੇ ਸਾਡਾ ਜਿਹੜਾ ਸਮਾਂ ਵੀ ਬ੍ਰੇਕ ਦਾ ਹੋਣ ਵਾਲਾ ਹੈ। ਬਿਲਕੁਲ ਜੀ, ਆਪਾਂ ਇੱਕ ਬ੍ਰੇਕ ਹੁਣ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਚ ਮੁੜ ਕੇ ਫਿਰ ਵਾਪਸ ਜਿਹੜੇ ਉਹ ਆਪਾਂ ਆਵਾਂਗੇ ਤੇ ਗੱਲਾਂ ਬਾਤਾਂ ਦਾ, ਖਬਰਾਂ ਦਾ ਜਿਹੜਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ। ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਚ। ਜੀਆਰ ਸਿੰਘ ਹੁਣ ਫਰੇਟਲਾਈਨਰ ਫ੍ਰੈਜ਼ਨੋ ਟਰੱਕ ਸੈਂਟਰ ਦੇ ਨਾਲ ਕੰਮ ਕਰਦੇ ਹਨ। ਜੁਝਾਰ ਸਿੰਘ ਹੁਣ ਉੱਥੇ ਯੂਜ਼ਡ ਟਰੱਕ ਸੇਲਸ ਦੇ ਮੈਨੇਜਰ ਹਨ। ਕੀ ਤੁਸੀਂ ਬਾਕੀ ਡੀਲਰਸ਼ਿਪਸ ਦੇ ਝੂਠਾਂ ਤੋਂ ਅੱਕ ਚੁੱਕੇ ਹੋ? ਤਾਂ ਟੈਨਸ਼ਨ ਦੀ ਜ਼ਰੂਰਤ ਨਹੀਂ, ਤੁਸੀਂ ਅੱਜ ਹੀ ਮਿਲੋ ਫਰੇਟਲਾਈਨਰ ਫ੍ਰੈਜ਼ਨੋ ਵਾਲੇ ਜੁਝਾਰ ਜੀਆਰ ਸਿੰਘ ਨੂੰ। ਜੇਕਰ ਕੰਮ ਕਰਦੇ ਹਨ, ਹਰ ਹਾਲਤ ਵਿੱਚ ਤੁਹਾਡਾ ਲੋਨ ਅਪਰੂਵ ਕਰਾ ਦਿੰਦੇ ਹਨ। ਬਾਕੀ ਡੀਲਰਸ਼ਿਪਸ ਦੇ ਉੱਤੇ ਸਮਾਂ ਨਸ਼ਟ ਨਾ ਕਰੋ ਤੇ ਅੱਜ ਹੀ ਕਾਲ ਕਰੋ ਫਰੇਟਲਾਈਨਰ ਫ੍ਰੈਜ਼ਨੋ ਵਾਲੇ ਜੁਝਾਰ ਜੀਆਰ ਸਿੰਘ ਨੂੰ 5597975805 ਤੇ। ਸਭ ਤੋਂ ਵਧੀਆ ਟਰੱਕ ਫਰੇਟਲਾਈਨਰ ਵਾਰੰਟੀ ਦੇ ਨਾਲ। ਕਾਲ ਜੁਝਾਰ ਜੀਆਰ ਸਿੰਘ 5597975805। ਫ੍ਰੈਜ਼ਨੋ ਨਿਵਾਸੀਆਂ ਲਈ ਖੁਸ਼ਖਬਰੀ, ਸਥਾਨਕ 골ਡਨ ਪੈਲੇਸ ਹੁਣ ਨਵੀਂ ਮੈਨੇਜਮੈਂਟ ਹੇਠ ਬਿਹਤਰੀਨ ਸੇਵਾਵਾਂ ਦੇ ਰਿਹਾ ਹੈ। ਕਿਸੇ ਵੀ ਕਿਸਮ ਦੀ ਪਾਰਟੀ, 100 ਤੋਂ 1200 ਜਾਣਿਆਂ ਤੱਕ ਦੀ ਮਹਿਮਾਨ ਨਵਾਜ਼ੀ ਦਾ ਪ੍ਰਬੰਧ, ਬਿਹਤਰ ਸਰਵ ਕਰਨ ਲਈ 3 ਬਾਰਾਂ ਦਾ ਸੈਟਅਪ ਕੀਤਾ ਗਿਆ ਹੈ। ਖਾਣਾ ਤੁਸੀਂ ਕਿਤੋਂ ਵੀ ਆਪ ਮੰਗਵਾ ਸਕਦੇ ਹੋ। ਪਾਰਟੀ ਛੋਟੀ ਹੋਵੇ ਜਾਂ ਵੱਡੀ, ਉਹੀ ਕੁਆਲਿਟੀ ਸਰਵਿਸ। ਪਰਿਵਾਰਕ ਮਾਹੌਲ ਨੂੰ ਮੁੱਖ ਰੱਖਦਿਆਂ ਹੋਇਆਂ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ, ਖੁੱਲੀ ਡੁੱਲੀ ਪਾਰਕਿੰਗ। ਇੱਕ ਵਾਰ ਆਓਗੇ ਤਾਂ ਦੂਸਰਿਆਂ ਨੂੰ ਵੀ ਨਾਲ ਲਿਆਓਗੇ। ਵਧੇਰੇ ਜਾਣਕਾਰੀ ਲਈ ਕਾਲ 559-233-1234 5592331234 ਜਾਂ 559-776-7377 5597767377। 골ਡਨ ਪੈਲੇਸ 2625 ਵੈਸਟ ਵਸਰ ਐਵੇਨਿਊ ਫ੍ਰੈਜ਼ਨੋ। ਇਹ ਹਾਲ ਕਲਿੰਟਨ ਅਤੇ 99 ਦੇ ਕਾਰਨਰ ਤੇ ਹੈ। 골ਡਨ ਪੈਲੇਸ ਫ੍ਰੈਜ਼ਨੋ। ਚੀਮਾ ਟਰਾਂਸਪੋਰਟੇਸ਼ਨ ਇਨ ਐਸੋਸੀਏਸ਼ਨ ਵਿਦ ਮੈਕਸ ਪ੍ਰਿੰਟਿੰਗ ਪੇਸ਼ ਕਰਦੇ ਹਨ ਕਮਰ ਗਰੇਵਾਲ ਮਸਤਾਨਾ ਜੋਗੀ ਰਿਟਰਨਸ, ਵਾਰਨਰ ਥੀਏਟਰ 1400 ਫੁਲਟਨ ਸਟਰੀਟ ਫ੍ਰੈਜ਼ਨੋ ਵਿਖੇ 6 ਅਕਤੂਬਰ ਦਿਨ ਸ਼ਨੀਚਰਵਾਰ ਨੂੰ ਸ਼ਾਮੀ 6:30 ਵਜੇ। ਟਿਕਟਾਂ 20, 25, 30, 35 ਅਤੇ $100 ਦੀਆਂ। ਤੁਸੀਂ ਟਿਕਟਾਂ ਫ੍ਰੈਜ਼ਨੋ ਵਿੱਚ ਨਿਊ ਇੰਡੀਆ ਸਵੀਟ ਐਂਡ ਸਪਾਈਸਿਸ, ਆਪਣਾ ਬਾਜ਼ਾਰ, ਸ਼ਾਨੇ ਪੰਜਾਬ, ਸਾਹਿਬ ਪੰਜਾਬੀ ਬਾਜ਼ਾਰ, ਸਟਾਰ ਇੰਡੀਆ ਕੁਜ਼ੀਨ, ਸੈਲਮਾ ਚ, ਅਸ਼ੋਕਾ ਇੰਡੀਆ ਕੁਜ਼ੀਨ ਤੇ ਕਰਮਨ ਚ ਗਿਲ ਥ੍ਰੈਡਿੰਗ ਵਾਲਿਆਂ ਤੋਂ ਲੈ ਸਕਦੇ ਹੋ। ਟਿਕਟਾਂ ਲਈ ਹੋਰ ਜਾਣਕਾਰੀ ਲਈ ਕਾਲ ਰਮਨ ਢਿੱਲੋਂ ਜਾਂ ਹਰਸ਼ ਬਰਾੜ 5592984500 559-298-4500 ਤੇ ਪਹੁੰਚਿਓ ਜ਼ਰੂਰ 6 ਅਕਤੂਬਰ ਦਿਨ ਸ਼ਨੀਚਰਵਾਰ ਵਾਰਨਰ ਥੀਏਟਰ ਫ੍ਰੈਜ਼ਨੋ ਵਿਖੇ ਕਮਰ ਗਰੇਵਾਲ ਲਾਈਵ ਇਨ ਕਨਸਰਟ। ਇਸ ਸ਼ੋਅ ਦੇ ਪਲੈਟੀਨਮ ਸਪਾਂਸਰਸ ਬਰਾੜ ਟਰੱਕਿੰਗ, ਗਿਲ ਇਮੀਗ੍ਰੇਸ਼ਨ ਕੰਸਲਟੈਂਟ ਤੇ ਇੰਡੀਅਨ ਕਬਾਬ ਪੈਲੇਸ। ਪ੍ਰੀਤੀ ਘਰ ਤਾਂ ਬਹੁਤ ਸੋਹਣਾ ਮਿਲ ਗਿਆ, ਫਰਨੀਚਰ ਕਿੱਥੋਂ ਲਈਏ? ਜੀ ਫਰਨੀਚਰ ਆਪਾਂ ਲਵਾਂਗੇ ਕਰਤਾਰਪੁਰ ਫਰਨੀਚਰ ਹਾਊਸ ਵਾਲਿਆਂ ਤੋਂ। ਅੱਛਾ, ਉਹ ਕਿੱਥੇ ਆ? ਤੁਹਾਨੂੰ ਨਹੀਂ ਪਤਾ? ਕਰਤਾਰਪੁਰ ਫਰਨੀਚਰ ਹਾਊਸ ਖੁੱਲ ਚੁੱਕਿਆ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ, ਜਿੱਥੋਂ ਬਣਵਾ ਸਕਦੇ ਹੋ ਇੰਡੀਅਨ ਸਟਾਈਲ ਪੇਟੀ ਬੈੱਡ ਯਾਨੀ ਕਿ ਬਾਕਸ ਬੈੱਡ, ਅਤੇ ਇਥੋਂ ਹਰ ਇੱਕ ਤਰ੍ਹਾਂ ਦਾ ਫਰਨੀਚਰ ਵੀ ਮਿਲਦਾ ਹੈ। ਅਤੇ ਤੁਹਾਡੇ ਘਰਾਂ ਵਿੱਚ ਪਏ ਬੈੱਡ ਵਿੱਚ ਵੀ ਇੰਡੀਅਨ ਸਟਾਈਲ ਬਾਕਸ ਬਣਾ ਕੇ ਰੱਖ ਸਕਦੇ ਹਨ। ਕਿਸੇ ਵੀ ਤਰ੍ਹਾਂ ਦਾ ਫਰਨੀਚਰ ਖਰੀਦਣ ਲਈ ਗੱਲ ਕਰ ਸਕਦੇ ਹੋ ਹਰਪਾਲ ਸਿੰਘ ਜੀ 5594737790 ਜਾਂ ਫਿਰ
ਸ਼ਰਨਜੀਤ ਕੌਰ 5596911463 559-473-7790 ਜਾਂ ਫਿਰ 559-691-14 ਕਰਤਾਰਪੁਰ ਫਰਨੀਚਰ ਹਾਊਸ 4215 ਈਸਟ ਬਟਲਰ ਐਵਨਿਊ ਫ੍ਰੈਸਨੋ। ਇਹ ਖੁੱਲੇ ਰਹਿੰਦੇ ਹਨ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 10 ਵਜੇ ਤੋਂ ਸ਼ਾਮੀ 6 ਵਜੇ ਤੱਕ ਅਤੇ ਐਤਵਾਰ ਦੁਪਹਿਰੇ 2 ਵਜੇ ਤੋਂ ਸ਼ਾਮੀ 6 ਵਜੇ ਤੱਕ। ਚੱਲ ਫਿਰ ਹੋ ਜਾ ਤਿਆਰ, ਜਾ ਕੇ ਆਉਂਦੇ ਆ ਕਰਤਾਰਪੁਰ ਫਰਨੀਚਰ ਹਾਊਸ ਫ੍ਰੈਸਨੋ ਵਾਲਿਆਂ ਦੇ। ਕਰਤਾਰਪੁਰ ਫਰਨੀਚਰ ਹਾਊਸ ਫ੍ਰੈਸਨੋ ਵਾਲਿਆਂ ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 15, 16, 17, 18 ਅਕਤੂਬਰ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, Suite 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ aval.com AV as in Victor AAL.com। ਮੇਰਾ ਤੁਹਾਡਾ ਸਾਰਿਆਂ ਦਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣੀ ਰੱਖੋ ਤੇ ਮौज ਬਣਾਓ, ਮौज ਬਣਾਓ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਆਪਾਂ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੀ ਆ ਨੋਬਲ ਪ੍ਰਾਈਜ਼ ਜਿਹੜੇ ਆ ਆਪਾਂ ਕੱਲ ਦੱਸਿਆ ਸੀ ਇੱਕ ਫਿਜ਼ਿਕਸ ਦੇ ਵਿੱਚ 55 ਸਾਲਾਂ ਦੇ ਵਿੱਚ ਪਹਿਲੀ ਵਾਰੀ ਇੱਕ ਜਿਹੜੀ ਆ ਬੀਬੀ ਨੂੰ ਜਿਹੜਾ ਲੇਡੀ ਨੂੰ ਮਿਲਿਆ ਸੀ। ਤੇ ਅੱਜ ਜਿਹੜੇ ਅਨਾਉਂਸ ਕੀਤਾ ਗਿਆ ਕੈਮਿਸਟਰੀ ਦੇ ਵਿੱਚ ਇਹ 3 ਜਾਣਿਆਂ ਨੇ ਸ਼ੇਅਰ ਕਰਨ ਦੇ ਲਈ ਇਹ ਪ੍ਰਾਈਜ਼ ਮਿਲਿਆ ਹੈਗਾ ਆ। ਫ੍ਰਾਂਸਿਸ H. ਆਰਨੋਲਡ, ਜਾਰਜ P. ਸਮਿਥ ਤੇ ਗ੍ਰੈਗਰੀ P. ਵਿੰਟਰਸ ਜਿਹੜਾ ਇਹ 3 ਜਾਣਿਆਂ ਨੂੰ ਇਹ ਅਵਾਰਡ ਗਿਆ ਹੈਗਾ ਆ। ਇਹਨਾਂ ਨੇ ਜਿਹੜਾ ਮੋਲੀਕਿਊਲਸ ਆ ਉਹਨਾਂ ਦੇ ਉੱਤੇ ਜਿਹੜਾ ਇਹ ਕੰਮ ਕੀਤਾ ਹੈਗਾ ਆ। ਜਿਹੜੇ ਫ੍ਰਾਂਸਿਸ H. ਆਰਨੋਲਡ ਆ ਇਹ ਪ੍ਰੋਫੈਸਰ ਆਫ ਕੈਮੀਕਲ ਇੰਜੀਨੀਅਰਿੰਗ ਹੈਗੇ ਆ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿੱਚ। ਤੇ 5ਵੀਂ ਵਿਮਨ ਆ ਕਹਿੰਦੇ ਪੇ ਟੂ ਵਿਨ ਕੈਮਿਸਟਰੀ ਨੋਬਲ ਤੇ ਫਸਟ ਸਿੰਸ 2009। ਤੇ ਜਿਹੜਾ ਅਦਰ ਹਾਫ ਸ਼ੇਅਰ ਕੀਤਾ ਗਿਆ ਜਾਰਜ P. ਸਮਿਥ ਇਹ ਹੈਗੇ ਐਮਰੀਟਸ ਪ੍ਰੋਫੈਸਰ ਆਫ ਬਾਇਓਲੋਜੀਕਲ ਸਾਇੰਸਿਸ ਯੂਨੀਵਰਸਿਟੀ ਆਫ ਮਿਜ਼ੂਰੀ ਤੇ ਗ੍ਰੈਗਰੀ P. ਵਿੰਟਰ ਬਾਇਓਕੈਮਿਸਟ ਹੈਗੇ ਆ MRC ਲੈਬੋਰੇਟਰੀ ਆਫ ਮੋਲੀਕੂਲਰ ਬਾਇਓਲੋਜੀ ਇੰਗਲੈਂਡ ਦੇ ਵਿੱਚ। ਸੋ ਜਿਹੜੇ ਇਹਨਾਂ ਨੇ ਮੋਲੀਕਿਊਲਸ ਦੇ ਉੱਤੇ ਕੰਮ ਕੀਤਾ ਹੈਗਾ ਆ ਵੀ ਐਵੋਲੂਸ਼ਨ ਆਫ ਐਂਜ਼ਾਈਮ ਪ੍ਰੋਟੀਨ ਇਹਦੇ ਨਾਲ ਜਿਹੜਾ ਦਵਾਈਆਂ ਦੇ ਉੱਤੇ ਜਿਹੜਾ ਕਾਫੀ ਵਰਕਆਊਟ ਹੋਊਗਾ। ਬਿਲਕੁਲ ਇਹ ਵੈਸੇ ਬਹੁਤ ਚੰਗੀ ਗੱਲ ਆ ਵੀ ਔਰਤਾਂ ਵੀ ਇਸ ਪਾਸੇ ਵੱਲ ਨੂੰ ਜਿਹੜੀਆਂ ਲਗਾਤਾਰ, ਵੈਸੇ ਇਹ ਤਾਂ ਹੈ ਨਹੀਂ ਆ ਵੀ ਪਹਿਲੋਂ ਵੀ ਨਹੀਂ ਸੀ ਕੰਮ ਕਰ ਰਹੀਆਂ, ਲਗਾਤਾਰ ਕੰਮ ਕਰ ਰਹੀਆਂ, ਪਰ ਇਦਾਂ ਦੇ ਜਿਹੜੇ ਤਗੜੇ ਖਿਤਾਬ ਜਿਹੜੇ ਜਿੱਤਣ ਦੇ ਵਿੱਚ ਕਾਮਯਾਬ ਰਹੀਆਂ, ਚੰਗੀ ਗੱਲ ਆ। ਆਈ ਥਿੰਕ 3 ਜਿਹੜੇ ਕੈਮਿਸਟ ਆ ਉਹਨਾਂ ਨੂੰ ਮਿਲਿਆ, ਇੱਕ ਇਹਨਾਂ ਵਿੱਚੋਂ ਕੈਨੇਡਾ ਦਾ ਵੀ ਜਿਹੜੇ ਕੈਮਿਸਟ ਉਸ ਦੇ ਵਿੱਚ ਸੀਗੇ। ਤੇ ਹਰਜੋਤ ਸਿੰਘ ਜੀ ਜਿਹੜੀ ਆਪਾਂ ਅਗਲੀ ਖਬਰ ਦੇ ਵੱਲ ਗੱਲ ਕਰੀਏ, ਪਹਿਲਾਂ ਪ੍ਰੀਵੀਅਸਲੀ ਨੋਨ ਐਜ਼ ਨਾਫਟਾ ਤੇ ਹੁਣ USMCA, ਉਸ ਦੇ ਬਾਰੇ ਜੇ ਆਪਾਂ ਥੋੜੀ ਜਿਹੀ ਗੱਲ ਕਰੀਏ, ਕਹਿੰਦੇ ਵੀ ਕੀ ਉਸ ਦੇ ਵਿੱਚ ਚੇਂਜਸ ਜਿਹੜੇ ਆ ਕੀ ਜਿਹੜੇ ਆ ਰਹੇ ਆ। ਸੋ ਉਹਦੇ ਵਿੱਚ ਕਹਿੰਦੇ ਜਿਹੜੇ ਵੱਡੇ ਚੇਂਜਸ ਆ, ਕੰਟਰੀ ਆਫ origin ਰੂਲ ਜਿਹੜਾ ਇੱਕ ਨਵਾਂ ਆ ਰਿਹਾ, ਕਹਿੰਦੇ ਵੀ ਜੇ ਕੋਈ ਕੰਟਰੀ ਇੱਕ ਦੂਜੇ ਤੋਂ ਜ਼ੀਰੋ ਟੈਰਿਫ ਚਾਹੁੰਦੀ ਆ ਵੀ ਉਹਨਾਂ ਦੇ ਜਿਹੜੇ ਉਤਪਾਦ ਦੇ ਉੱਤੇ ਜ਼ੀਰੋ ਟੈਰਿਫ ਨਾ ਹੋਵੇ, ਖਾਸ ਕਰਕੇ ਆਟੋਮੋਬਾਈਲ ਜਿਹੜੀਆਂ ਕਾਰਾਂ ਨੂੰ ਲੈ ਕੇ, ਤਾਂ ਕਹਿੰਦੇ ਵੀ ਇਹ ਆਟੋਮੋਬਾਈਲਸ ਕੋਈ ਵੀ ਇੱਕ ਗੱਡੀ ਘੱਟੋ ਘੱਟ 75% ਉਹਦਾ ਸਮਾਨ ਜਿਹੜਾ ਆ US, ਮੈਕਸੀਕੋ ਜਾਂ ਕੈਨੇਡਾ ਦੇ ਵਿੱਚ ਜਿਹੜਾ ਬਣਿਆ ਹੋਣਾ ਚਾਹੀਦਾ, ਮੈਨੂਫੈਕਚਰਡ ਹੋਇਆ ਹੋਣਾ ਚਾਹੀਦਾ ਆ, ਤਾਂ ਹੀ ਜਿਹੜਾ ਆ ਉਹ ਜ਼ੀਰੋ ਟੈਰਿਫ ਦੇ ਲਈ ਆਊਗਾ।
ਨਾਫਟਾ ਦੇ ਵਿੱਚ ਇਹ ਜੀ। ਆંકੜਾ 62% 62.5% ਜੀ। ਸੋ ਬਿਲਕੁਲ ਕੀ ਹੁੰਦਾ ਸੀ ਵੀ ਬਹੁਤ ਸਾਰੀਆਂ ਜਿਹੜੀਆਂ ਜੈਪਨੀਜ਼ ਕਾਰਸ ਆਉਂਦੀਆਂ ਸੀਗੀਆਂ ਉਹ ਕਈ ਪਾਰਟਸ ਉਹਨਾਂ ਦੇ ਬਣੇ ਬਣਾਏ ਜਾਪਾਨ ਤੋਂ ਆਉਂਦੇ ਸੀ, ਇੱਥੇ ਸਿਰਫ ਅਸੈਂਬਲੀ ਕਰਦੇ ਸੀ। ਹੁਣ 75% ਜਿਹੜੇ ਕੰਪੋਨੈਂਟਸ ਆ ਉਹਨਾਂ ਦੇ ਜਿਹੜੇ ਇੱਥੇ ਮੈਨੂਫੈਕਚਰ ਹੋਣੇ ਚਾਹੀਦੇ ਆ। ਜਿਹੜੀਆਂ ਜੈਪਨੀਜ਼ ਕਾਰਾਂ ਜਿੱਦਾਂ ਟੋਯੋਟਾ ਹੋਂਡਾ, ਉਹਨਾਂ ਨੇ ਆਪਣੇ ਇੱਥੇ ਡੈਫੀਨਿਟਲੀ ਕੈਨੇਡਾ, US, ਮੈਕਸੀਕੋ 'ਚ ਪਲਾਂਟ ਲਾਏ ਸੀਗੇ, ਪਰ ਕਾਫੀ ਜਿਹੜਾ ਸਮਾਨ ਆ ਉਹ ਜਾਪਾਨ ਦੇ ਵਿੱਚ ਵੀ ਬਣਦਾ ਸੀ। ਜਾਂ ਹੋਰ ਦੇਖੋ, ਹੋਰ ਕੋਈ ਕਿਸੇ ਵੀ ਆਪਾਂ ਕੰਟਰੀ ਦੀ ਜਾਂ ਕੰਟਰੀ ਦੀ ਕਾਰਾਂ ਦੀ ਗੱਲ ਕਰ ਲਈਏ ਤਾਂ ਹੁਣ ਉਹਨਾਂ ਨੂੰ ਜਿਹੜਾ ਉਤਪਾਦ ਆ, ਜਿਹੜਾ ਉਹ ਸਮਾਨ ਆ, ਉਹਦੇ ਲਈ ਜਿਹੜਾ ਹੋਰ ਚੀਜ਼ਾਂ ਬਣਾਉਣ ਦੇ ਲਈ US, ਕੈਨੇਡਾ ਜਾਂ ਮੈਕਸੀਕੋ ਦੇ ਵਿੱਚ ਫੈਕਟਰੀਆਂ ਜਿਹੜੀਆਂ ਉਹ ਲਾਉਣੀਆਂ ਪੈਣਗੀਆਂ, ਤੇ 62% ਦੀ ਬਜਾਏ 75% ਸਮਾਨ ਜਿਹੜਾ ਇਹਨਾਂ ਤਿੰਨ ਮੁਲਕਾਂ ਦੇ ਵਿੱਚ ਬਣਿਆ ਜਿਹੜਾ ਹੋਣਾ ਚਾਹੀਦਾ ਹੈ। ਸੋ ਜਿਹੜੇ ਸਭ ਤੋਂ ਵਧੀਆ ਗੱਲ ਇਹਦੇ ਵਿੱਚ ਇਹ ਹੋਈ ਆ ਵੀ ਲੇਬਰ ਪ੍ਰੋਵੀਜ਼ਨ ਜਿਹੜੀ ਐਡ ਕੀਤੀ ਗਈ ਆ, ਉਹਦੇ ਵਿੱਚ ਕਹਿੰਦੇ ਵੀ 40 ਤੋਂ 45% ਜਿਹੜੇ ਆਟੋਮੋਬਾਈਲ ਪਾਰਟਸ ਹੈਗੇ ਆ ਉਹ ਉਹਨਾਂ ਵਰਕਰਸ ਦੇ ਨਾਲ ਬਣਾਏ ਜਾਣਗੇ ਜਿਨ੍ਹਾਂ ਦੀ ਮਿਨੀਮਮ ਵੇਜ $16 ਤੱਕ ਹੋਊਗੀ 2023 ਤੱਕ। ਸੋ ਜੀ, ਸੋ ਮੇ ਵੀ ਜੇ ਹੁਣ 11-12 ਤੋਂ ਸਟਾਰਟ ਕਰੂਗੇ, ਪਰ ਇਹਦੇ ਚ ਇਹ ਆ ਵੀ ਜੇ ਹੁਣ ਦੇਖੋ ਮੈਕਸੀਕੋ ਦੇ ਵਿੱਚ ਵੀ ਮਿਨੀਮਮ ਵੇਜ $16 ਹੋਊਗਾ ਤੇ ਵਧੀਆ ਆ। ਉਹਦੇ ਨਾਲ ਕੀ ਆ ਵੀ ਜਿਹੜੀ ਇਲੀਗਲ ਇਮੀਗ੍ਰੇਸ਼ਨ ਜਿਹੜੀ ਇੱਧਰ ਨੂੰ ਹੁੰਦੀ ਆ, ਜੇ ਉੱਥੇ ਇਦਾਂ ਦੀਆਂ ਜੌਬਸ ਮਿਲ ਜਾਂਦੀਆਂ ਤੇ ਨੈਚੁਰਲੀ ਫਿਰ ਲੋਕਾਂ ਨੇ US ਵੱਲ ਨੂੰ ਇਲੀਗਲ ਆਣਾ ਜਿਹੜਾ ਉਹ ਵੀ ਘਟੂਗਾ। ਸੋ ਕੈਨੇਡਾ ਦੇ ਵਿੱਚ ਵੀ ਵਧੀਆ ਹੋਊਗਾ ਤੇ ਮੈਕਸੀਕੋ ਦੇ ਵਿੱਚ ਉਹਨਾਂ ਨੇ ਇਹ ਵੀ ਪ੍ਰੋਵੀਜ਼ਨ ਕੀਤੀ ਆ ਵੀ ਤੁਸੀਂ ਯੂਨੀਅਨ ਬਣਾ ਸਕੋਗੇ, ਲੇਬਰ ਪ੍ਰੋਟੈਕਸ਼ਨ ਹੋਊਗੀ, ਵਿਮਨ ਦੇ ਰਾਈਟਸ ਹੋਊਗੇ। ਇਹ ਬਹੁਤ ਵਧੀਆ ਜਿਹੜਾ ਪ੍ਰੋਵੀਜ਼ਨ ਆ ਐਡ ਕੀਤਾ ਗਿਆ। ਉਹਦਾ ਇਹ ਆ ਵੀ US ਦੇ ਵਿੱਚ ਲੇਬਰ ਦੇ ਜਿਹੜੇ ਸਾਰੇ ਯੂਨੀਅਨ ਦੇ ਖਿਲਾਫ ਜਿਹੜੇ ਰਹਿੰਦੇ ਨੇ, ਪਰ ਦੂਜੇ ਮੁਲਕ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਜ਼ਰੂਰ ਸ਼ੁਰਲੀ ਨਾਲ ਦੇ ਨਾਲ ਛੱਡੀ ਆ। ਕਿਉਂਕਿ ਕੈਨੇਡਾ ਦੇ ਵਿੱਚ ਹੈ ਨਾ, ਮੈਨੂੰ ਲੱਗਦਾ ਵੀ ਕੈਨੇਡਾ ਇਹ ਟਰੂਡੋ ਜਿਹੜਾ ਇਹ ਵਿੱਚ ਫਸਾ ਗਿਆ ਲੱਤ। ਸੋ ਕੈਨੇਡਾ 'ਚ ਯੂਨੀਅਨਸ ਬਹੁਤ ਜ਼ਿਆਦੇ ਆ। ਸੋ ਕੈਨੇਡਾ ਵਾਲਿਆਂ ਨੇ ਮੈਨੂੰ ਲੱਗਦਾ ਵੀ ਮੈਕਸੀਕੋ ਦਾ ਸੋ ਮੈਕਸੀਕੋ ਦਾ ਸਾਥ ਦੇ ਗਏ ਉਹ ਕੈਨੇਡਾ ਵਾਲੇ ਉੱਥੇ ਜੀ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ। ਸੋ ਜਿਹੜੀ ਅਗਲੀ ਹੈਗੀ ਆ ਵਿੱਚ ਕਹਿੰਦੇ US ਦੇ ਫਾਰਮਰਸ ਆ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਐਕਸੈਸ ਹੋਊਗਾ ਹੁਣ ਡੇਰੀ ਮਾਰਕੀਟ ਦਾ, ਕੈਨੇਡੀਅਨ ਦਾ, ਤੇ ਕੈਨੇਡਾ ਦੇ ਵਿੱਚ ਜਿਹੜੇ ਡੇਰੀ ਪ੍ਰੋਡਕਟਸ ਆ ਜਿੰਨੇ ਵੀ ਉਹ ਹੁਣ ਜ਼ਿਆਦਾ ਜਾ ਸਕਦੇ ਆ। ਸੋ ਵਿਸਕੌਨਸਨ ਸਟੇਟ 'ਚ ਜਿੰਨੇ ਪੰਜਾਬੀ ਰਹਿੰਦੇ ਆ, ਹੋਰ ਬਿਜ਼ਨੈਸਿਸ ਵਿੱਚ ਬਹੁਤ ਆ, ਗਰੋਸਰੀ ਸਟੋਰ 'ਚ, ਟੈਕਸੀ ਬਿਜ਼ਨਸ ਜਾਂ ਹੋਰ, ਉਹਨਾਂ ਨੂੰ ਵੀ ਮੇਰੇ ਹਿਸਾਬ ਨਾਲ ਡੇਰੀ ਬਿਜ਼ਨਸ ਵਿੱਚ ਜਾਣਾ ਚਾਹੀਦਾ ਆ। ਬਿਲਕੁਲ ਜਾ ਸਕਦੇ ਆ, ਕਿਉਂਕਿ ਕੈਨੇਡਾ ਦੇ ਵਿੱਚ ਇੱਕ ਮਾਰਕੀਟ ਜਿਹੜੀ ਨਵੀਂ ਆ ਇੱਕ ਹਿਸਾਬ ਦੇ ਨਾਲ ਉਸ ਦੇ ਵਿੱਚ ਖੁੱਲੀ ਆ। ਸੋ ਇੰਟੈਲੈਕਚੁਅਲ ਪ੍ਰਾਪਰਟੀ ਤਾਂ ਡਿਜੀਟਲ ਟ੍ਰੇਡ ਨੂੰ ਲੈ ਕੇ ਹਰਜੋਤ ਸਿੰਘ ਜੀ ਉਸ ਦੇ ਵਿੱਚ ਵੀ ਜਿਹੜੇ ਚੇਂਜਸ ਆ ਉਹ ਹੁਣ ਦੇਖੇ ਗਏ ਆ। ਤੇ ਕਹਿੰਦੇ ਕਾਪੀਰਾਈਟ ਦੀ ਜਿਹੜੀ ਇੱਕ ਡੀਲ ਆ ਜਿਹੜੀ 70 ਸਾਲ ਤੱਕ ਜਿਹੜੇ ਕਿਸੇ ਵੀ ਆਥਰ ਦੀ ਹੁੰਦੀ ਸੀ, ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਫਾਰਮਾਸਿਊਟੀਕਲ ਡਰੱਗ ਤੇ ਇਹ ਸਾਰੀਆਂ ਚੀਜ਼ਾਂ ਵੀ ਇੰਟੈਲੈਕਚੁਅਲ ਪ੍ਰਾਪਰਟੀ ਦੇ ਵਿੱਚ ਡਿਜੀਟਲ ਟ੍ਰੇਡ ਦੇ ਵਿੱਚ ਜਿਹੜੀਆਂ ਉਹ ਨਵੀਆਂ ਇਸ ਦੇ ਵਿੱਚ ਐਡ ਕੀਤੀਆਂ ਗਈਆਂ ਨੇ, ਤਾਂ ਜੋ ਜੇ ਕਿਸੇ ਆਥਰ ਨੇ ਕੋਈ ਚੀਜ਼ ਲਿਖੀ ਹੈ ਉਹਦੇ ਉਸ ਤੋਂ 70 ਸਾਲ ਤੱਕ ਵੀ ਜਿਹੜਾ ਆ ਉਸ ਦੇ ਨਾਮ ਜਿਹੜਾ ਉਸ ਦੇ ਉੱਤੇ ਵੱਜਦਾ ਰਹੇ ਜੀ। ਸੋ ਇਹਦੇ ਵਿੱਚ ਇੱਕ ਸਨਸੈਟ ਕਲੌਜ਼ ਜਿਹੜਾ ਰੱਖਿਆ ਗਿਆ ਹੈ ਐਗਰੀਮੈਂਟ, 16 ਸਾਲਾਂ ਦਾ ਜਿਹੜਾ ਸਨਸੈਟ ਕਲੌਜ਼ ਹੈਗਾ ਆ। ਇਹਦਾ ਮਤਲਬ ਇਹ ਆ ਵੀ 16 ਸਾਲਾਂ ਬਾਅਦ ਇਹ ਐਗਰੀਮੈਂਟ ਐਕਸਪਾਇਰ ਹੋਊਗਾ ਜਾਂ ਸੈਟ ਪੀਰੀਅਡ ਦੇ ਟਾਈਮ ਹਨਾ ਇਹ, ਤੇ ਨਾਲ ਦੀ ਨਾਲ ਜਿਹੜੀ ਡੀਲ ਆ ਐਵਰੀ 6 ਈਅਰ ਇਹ ਰਿਵਿਊ ਹੋਊਗੀ। ਤੇ ਇਹਦੇ ਵਿੱਚ ਫਿਰ US, ਮੈਕਸੀਕੋ ਤੇ ਕੈਨੇਡਾ ਤਿੰਨੇ ਮੁਲਕ ਜਿਹੜੇ ਆ ਇਹ ਡਿਸਾਈਡ ਕਰਨਗੇ ਵੀ ਅਸੀਂ ਜਿਹੜੀ ਆ ਇਸ ਨੂੰ US MCA ਨੂੰ ਐਕਸਟੈਂਡ ਕਰਨਾ ਆ ਕਿ ਨਹੀਂ। ਤੇ ਇੱਕ ਜਿਹੜਾ 232 ਟੈਰਿਫ ਪ੍ਰੋਟੈਕਸ਼ਨ ਹੈਗਾ ਸੈਕਸ਼ਨ, ਉਹ ਇਹਦੇ ਵਿੱਚ ਲੂਪ ਹੋਲ ਰੱਖਿਆ ਗਿਆ ਹੈ ਪ੍ਰੈਜ਼ੀਡੈਂਟ ਟਰੰਪ ਵੱਲੋਂ, ਜਿਹਦੇ ਅਧੀਨ ਉਹਨਾਂ ਨੇ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਜਿਹੜਾ ਟੈਰਿਫ ਲਾਇਆ ਸੀ, ਖਾਸ ਕਰਕੇ ਜਿਹੜਾ ਕੈਨੇਡਾ, ਮੈਕਸੀਕੋ ਤੇ ਯੂਰਪੀਅਨ ਯੂਨੀਅਨ ਵੱਲੋਂ ਆਉਂਦਾ ਹੈਗਾ ਆ। ਤੇ ਕਹਿੰਦੇ ਪਰ ਮੈਕਸੀਕੋ ਤੇ ਜਿਹੜਾ ਕੈਨੇਡਾ ਹੈਗੇ ਆ ਦੋਨੋਂ ਹੀ ਇਹਨਾਂ ਨੇ ਇੱਕ ਸੈਪਰੇਟ ਜਿਹੜੀ ਇੱਕ ਐਗਰੀਮੈਂਟ ਇਹਦੇ ਵਿੱਚ ਕੀਤਾ ਆ, ਖਾਸ ਕਰਕੇ ਜਿਹੜੇ ਆਟੋ ਦੇ ਪਾਰਟਸ ਹੈਗੇ ਆ ਉਹਨਾਂ ਦੇ ਉੱਤੇ ਟੈਰਿਫ ਲਾਉਣ ਤੋਂ ਇੱਕ ਪ੍ਰੋਟੈਕਸ਼ਨ ਦੇ ਲਈ। ਜੀ ਸੋ ਇਦਾਂ ਜਿਹੜਾ ਚੱਲ ਰਿਹਾ ਆ। ਸੋ ਕਈ ਜਿਹੜੇ ਚੇਂਜਸ ਆ ਇਸ ਦੇ ਵਿੱਚ ਜਿਹੜੇ ਆ ਰਹੇ, ਇੱਕ ਸਨਸੈਟ ਕਲੌਜ਼ ਵੀ ਜਿਹੜਾ ਉਹ ਮੈਂ ਐਕਸਪਲੇਨ ਕਰ ਚੁੱਕੇ ਹਾਂ ਜੀ। ਬਿਲਕੁਲ। ਸੋ ਇਸੇ ਤਰ੍ਹਾਂ ਕਹਿੰਦੇ USMCA ਜਿਹੜਾ ਆ ਹੁਣ ਨੈਗੋਸ਼ੀਏਟ ਹੋ ਗਿਆ, ਸਾਰਾ ਕੁਝ ਹੋ ਗਿਆ, ਹੁਣ ਇਹ ਅਪਰੂਵ ਹੋਊਗਾ। ਪ੍ਰੈਜ਼ੀਡੈਂਟ ਟਰੰਪ, ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, ਮੈਕਸੀਕਨ ਪ੍ਰੈਜ਼ੀਡੈਂਟ ਐਨਰੀਕੂ ਪੈਨਾ ਨਿਏਟੋ, ਇਹਨਾਂ ਨੇ ਜਿਹੜਾ ਐਗਰੀਮੈਂਟ ਆ ਇਹਨੂੰ ਸਾਈਨ ਕਰ ਦਿੱਤਾ ਹੈਗਾ ਆ।
ਬਿਲਕੁਲ ਉਹਨਾਂ ਨੇ ਅਜੇ ਸਾਈਨ ਕਰਨੇ ਆ, ਦੇ ਹੈਵ ਟੂ ਸਾਈਨ ਦਾ ਐਗਰੀਮੈਂਟ, ਫਿਰ ਜਿਹੜਾ ਉਹ ਹੋਊਗਾ। ਸੋ ਹੋਪਫੁਲੀ, ਕਿਉਂਕਿ ਹੁਣ ਐਗਰੀਮੈਂਟ ਤਾਂ ਹੋ ਚੁੱਕਾ, ਮੰਨ ਚੁੱਕੇ ਨੇ ਸਾਰੇ ਜਾਣੇ ਵੀ ਆਹ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਆ। ਤੇ ਜਿਹੜਾ G20 ਸਮਿਟ ਕਹਿੰਦੇ ਆ ਆਉਣ ਜਾ ਰਿਹਾ ਇਸ ਮਹੀਨੇ ਦੇ ਵਿੱਚ ਬਿਊਨੋ ਏਰੀਜ਼ ਦੇ ਵਿੱਚ, ਅਰਜਨਟਾਈਨਾ ਦੇ ਵਿੱਚ, ਉੱਥੇ ਕਹਿੰਦੇ ਆ ਵੀ ਇਸ ਦੇ ਉੱਤੇ ਇਕਰਾਰ ਤਿੰਨੇ ਮੁਲਕਾਂ ਦੇ ਜਿਹੜੇ ਲੀਡਰਾਂ ਦੇ ਦੁਆਰਾ ਕੀਤਾ ਜਾ ਸਕਦਾ ਆ। ਕਿਉਂਕਿ ਇਹ ਵੀ ਮੱਦੇਨਜ਼ਰ ਰੱਖਣ ਵਾਲੀ ਗੱਲ ਹੈਗੀ ਆ, ਕਿਉਂਕਿ ਐਨਰੀਕੇ ਪੀਨਾ ਨਿਟੋ ਜਿਹੜੇ ਨੇਟੋ ਹੈਗੇ ਨੇ, ਉਹਨਾਂ ਦਾ ਵੀ ਇਹ ਅਖੀਰਲੇ ਮਹੀਨੇ ਜਿਹੜੇ ਚੱਲ ਰਹੇ ਆ ਕਾਰਜਕਾਲ ਦੇ, ਉਹਨਾਂ ਦੇ ਜਗ੍ਹਾ ਦੇ ਉੱਤੇ ਫਿਰ ਜਿਹੜੇ ਨਵੇਂ ਚੁਣੇ ਗਏ ਮੈਕਸੀਕੋ ਦੇ ਰਾਸ਼ਟਰਪਤੀ ਆ, ਉਹਨਾਂ ਨੇ ਕਾਰਜਕਾਲ ਜਿਹੜਾ ਸੰਭਾਲ ਲੈਣਾ ਆ। ਸੋ ਉਹਨਾਂ ਦੀ ਟੀਮ ਦੇ ਕੁਝ ਬੰਦੇ ਜ਼ਰੂਰ ਇਸ ਪੂਰੀ ਨੈਗੋਸੀਏਸ਼ਨ ਦੇ ਵਿੱਚ ਸ਼ਾਮਲ ਜਿਹੜੇ ਰਹੇ ਨੇ ਜੀ। ਸੋ ਤਿੰਨਾਂ ਜਿਹੜੇ ਗਵਰਨਮੈਂਟਸ ਆ, ਕੈਨੇਡਾ, ਮੈਕਸੀਕੋ ਤੇ US, ਇਹਨਾਂ ਵੱਲੋਂ ਇਹ ਰੈਟੀਫਾਈ ਹੋਣੀ ਚਾਹੀਦੀ ਆ। ਤੇ US ਜਿਹੜੀ ਕਾਂਗਰਸ ਆ, ਉਹ ਕਹਿੰਦੇ ਵੀ ਰੀਅਲ ਕੁਐਸਚਨ ਇਹ ਆ ਵੀ ਇਹ ਇਸ ਐਗਰੀਮੈਂਟ ਨੂੰ ਕੰਸੀਡਰ ਕਰੂਗੀ ਜਾਂ ਸੈਨੇਟ ਤੇ ਵੀ ਡਿਪੈਂਡ ਕਰਦਾ, ਕਿਉਂਕਿ ਹੁਣ ਇਲੈਕਸ਼ਨ ਆ USA ਦੇ ਵਿੱਚ। ਜੇ ਸੈਨੇਟ ਦੇ ਵਿੱਚ ਡੈਮੋਕ੍ਰੇਟ ਜਿਹੜੇ ਆ ਕਹਿੰਦੇ ਕੰਟਰੋਲ ਕਰ ਜਾਂਦੇ ਹੈਗੇ ਆ, ਤੇ ਹੋ ਸਕਦਾ ਵੀ ਉਹ ਫਿਰ ਆਪਣੀ ਜਿਹੜੀ ਲੱਤ ਫਸਾ ਦੇਣ, ਤਾਂ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੀ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਕ੍ਰੈਡਿਟ ਨਾ ਲੈ ਸਕੇ। ਇਹ ਤਾਂ ਦੇਖੋ ਹਰਜੋਤ ਸਿੰਘ ਜੀ, ਜੇ ਰਿਪਬਲਿਕਨ ਹੁੰਦੇ ਜਦੋਂ ਓਬਾਮਾ ਕਰ ਰਹੇ ਸੀ ਉਦੋਂ ਇਹ ਹੁੰਦਾ ਆ, ਪਰ ਉਹ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਸੈਨੇਟ ਵੱਲੋਂ ਅਪਰੂਵ ਹੋਣਾ ਆ। ਇਹ ਤਾਂ ਹੈ ਹੀ ਆ, ਕਿਉਂਕਿ ਕਾਂਗਰਸ ਨੇ ਹੀ ਜਿਹੜੀਆਂ ਟ੍ਰੇਡ ਦੀਆਂ ਜਿਹੜੀਆਂ ਡੀਲਾਂ ਆ ਉਹ ਇਨ ਦੀ ਐਂਡ ਅਪਰੂਵ ਕਰਨੀਆਂ। ਨੈਗੋਸ਼ੀਏਟ ਜ਼ਰੂਰ ਉਹਨਾਂ ਦੇ ਬਿਹਾਫ ਦੇ ਉੱਤੇ ਰਾਸ਼ਟਰਪਤੀ ਜਿਹੜੇ ਆ ਉਹ ਕਰਦੇ ਨੇ, ਉਹਨਾਂ ਦੀ ਟੀਮ ਕਰਦੀ ਆ। ਅਪਰੂਵਲ ਉਧਰੋਂ ਹੀ ਮਿਲਦਾ। ਕਿਸੇ ਵੀ ਫਿਸਕਲ ਈਅਰ ਦੇ ਵਿੱਚ ਕੋਈ ਵੀ ਜਿਹੜਾ ਡਾਇਰੈਕਟਲੀ ਇਨਡਾਇਰੈਕਟਲੀ ਪੈਸਿਆਂ ਦਾ ਹੁੰਦਾ ਹੈ, ਡਾਲਰਾਂ ਦਾ ਹੁੰਦਾ ਹੈ, ਉਹੀ ਦੇਖਦੇ ਨੇ। ਸੋ ਵਿਸਕੌਨਸਨ ਦੀ ਆਪਾਂ ਗੱਲ ਕਰਦੇ ਸੀ ਰਾਜਕਨਵੀਰ ਸਿੰਘ ਜੀ, ਤੇ ਜਿਹੜੇ ਕੈਲੀਫੋਰਨੀਆ ਵਾਲੇ ਆ, ਕੈਲੀਫੋਰਨੀਆ ਵਾਲਿਆਂ ਨੂੰ ਇਹਦੇ ਵਿੱਚ ਬਹੁਤ ਫਾਇਦਾ ਹੋਇਆ। ਜਿਹੜੀ ਵਾਈਨ ਇੰਡਸਟਰੀ ਹੈਗੀ ਆ, ਕਹਿੰਦੇ ਵੀ ਵਾਈਨ ਜਿਹੜੀ ਆ ਕੈਨੇਡਾ ਤੇ ਮੈਕਸੀਕੋ ਚ ਬਹੁਤ ਜ਼ਿਆਦਾ ਜਾਂਦੀ ਆ। ਕੈਲੀਫੋਰਨੀਆ ਦੀ 90% ਜਿਹੜੀ ਵਾਈਨ ਆ ਉਹ ਕੈਲੀਫੋਰਨੀਆ ਚ ਪ੍ਰੋਡਿਊਸ ਹੁੰਦੀ ਆ। ਤੇ ਇਹਦੇ ਵਿੱਚ ਜਿਹੜੀ ਡਿਊਟੀ ਆ ਉਹ ਵੀ ਕਾਫੀ ਘਟਾਈ ਗਈ ਹੈਗੀ ਆ। ਜੀ ਕਹਿੰਦੇ ਵੀ ਇੱਥੇ ਜਿਹੜੀ 10% ਆ ਕੈਨੇਡਾ ਤੇ ਮੈਕਸੀਕੋ ਚ, ਚਾਈਨਾ ਦੇ ਲਈ 79% ਟੈਕਸ ਲਾਇਆ ਗਿਆ ਜੀ। ਜੀ ਜੀ ਇਰਾਕ ਤੋਂ ਅਗਲੀ ਜਿਹੜੀ ਖਬਰ ਆ ਰਹੀ, ਉੱਥੋਂ ਦੀ ਪਾਰਲੀਮੈਂਟ ਨੇ ਬਰਹਾਮ ਸਾਲਾ ਉਹਨਾਂ ਨੂੰ ਇੱਕ ਨਵੇਂ ਰਾਸ਼ਟਰਪਤੀ ਦੇ ਵਜੋਂ ਜਿਹੜੀ ਆ ਉਹ ਸਹੁੰ ਜਿਹੜੀ ਆ ਉਹ ਚੁਕਾਈ ਆ। ਤੇ ਕਰਦਿਸ਼ ਮੋਡਰੇਟ ਪੋਲੀਟੀਸ਼ੀਅਨ ਜਿਹੜੇ ਉਹਨਾਂ ਦੇ ਆਦਿਲ ਅਬਦੁਲ ਮਹੀਦੀ, ਉਹਨਾਂ ਨੂੰ ਪ੍ਰਾਈਮ ਮਿਨਿਸਟਰ ਡੈਜ਼ਿਗਨੇਟ ਜਿਹੜਾ ਉੱਥੇ ਦਾ ਬਣਾਇਆ ਗਿਆ। ਪਿਛਲੇ ਦਿਨਾਂ ਦੇ ਵਿੱਚ ਉੱਥੇ ਵੀ ਜਿਹੜੀਆਂ ਇਲੈਕਸ਼ਨਸ ਜਿਹੜੀਆਂ ਹੋਈਆਂ ਨੇ, ਤੇ ਪਾਰਲੀਮੈਂਟ ਦੇ ਵਿੱਚ ਇਹਨਾਂ ਦੇ ਹੱਕ ਵਿੱਚ ਜਿਹੜੀ ਬਹੁਮਤ ਆ ਉਹ ਦੇਖੀ ਗਈ, ਤੇ ਇਹਨਾਂ ਨੂੰ ਜਿਹੜੇ ਨਵੇਂ ਰਾਸ਼ਟਰਪਤੀ, ਇਰਾਕ ਦੇ ਜਿਹੜੇ ਨਵੇਂ ਰਾਸ਼ਟਰਪਤੀ ਦੇ ਵਜੋਂ ਜਿਹੜੀ ਸਹੁੰ ਆ ਉਹ ਚੁਕਾਈ ਜਾਊਗੀ। ਬਰਹਾਮ ਸਾਲਾ ਜਿਹੜੇ ਆ ਇਰਾਕ ਦੇ ਨਵੇਂ ਰਾਸ਼ਟਰਪਤੀ ਹੋਣਗੇ। ਤੇ ਹਰਜੋਤ ਸਿੰਘ ਜੀ, ਕਿਉਂਕਿ ਆਪਣਾ ਬੁੱਧਵਾਰ ਦਾ ਦਿਨ ਆ, ਸੋ ਆਪਾਂ ਜਿਹੜਾ ਵੀਜ਼ਾ ਬੁਲੇਟਿਨ ਆ ਉਸ ਦੇ ਬਾਰੇ ਵੀ ਜਿਹੜੀ ਜਾਣਕਾਰੀ ਦਿੰਦੇ ਆ, ਇਮੀਗ੍ਰੇਸ਼ਨ ਦੇ ਬਾਰੇ ਜਿਹੜੀ ਥੋੜੀ ਆਪਾਂ ਜਾਣਕਾਰੀ ਦਿੰਦੇ ਆ। ਸਮਾਂ ਆਪਣਾ ਸਮਾਪਤੀ ਵੱਲ ਨੂੰ ਵੱਧ ਰਿਹਾ ਆ। ਸੋ ਵੀਜ਼ਾ ਬੁਲੇਟਿਨ ਦੇ ਵਿੱਚ ਜੇ ਦੱਸਦੇ ਜਾਈਏ, ਅਕਤੂਬਰ ਮਹੀਨੇ ਦੇ ਲਈ ਜਿਹੜਾ ਵੀਜ਼ਾ ਬੁਲੇਟਿਨ ਭਾਰਤੀ ਜਿਹੜੇ ਆ ਲੋਕਾਂ ਦੇ ਲਈ ਚੱਲ ਰਿਹਾ, ਜਿਹੜਾ F1 ਹੁੰਦਾ ਆ, ਅਨਮੈਰਿਡ ਸਨਸ ਐਂਡ ਡਾਟਰਸ ਆਫ US ਸਿਟੀਜ਼ਨ, ਅਣਵਿਆਹੇ ਮੁੰਡੇ ਕੁੜੀਆਂ US ਸਿਟੀਜ਼ਨਸ ਦੇ, ਉਹਨਾਂ ਦੇ ਲਈ ਜਿਹੜੀ ਡੇਟ ਆ ਉਹ ਚੱਲ ਰਹੀ ਆ 1 ਜੂਨ 2011। ਤੇ ਨਾਲ ਹੀ ਜਿਹੜੇ ਸਪਾਊਸ ਤੇ ਜਿਹੜੇ ਚਿਲਡਰਨ, ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਦੇ ਜਿਹੜੇ ਨਿਆਣੇ, ਤੇ ਨਾਲ ਦੇ ਨਾਲ ਉਹਨਾਂ ਦੇ ਜਿਹੜੇ ਘਰ ਵਾਲੇ ਜਾਂ ਘਰ ਵਾਲੀਆਂ, ਉਹਨਾਂ ਦੇ ਲਈ ਤਰੀਕ ਜਿਹੜੀ ਆ 22 ਅਗਸਤ 2016 ਜਿਹੜੀ ਆ ਉਹ ਚੱਲ ਰਹੀ ਆ। ਤੇ ਇਸ ਦੇ ਨਾਲ ਨਾਲ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਦੇ ਜਿੱਦਾਂ ਦੱਸ ਚੁੱਕੇ ਆ, ਤੇ ਅਨਮੈਰਿਡ ਸਨਸ ਐਂਡ ਡਾਟਰਸ ਆਫ ਪਰਮਾਨੈਂਟ ਰੈਜ਼ੀਡੈਂਟਸ, ਅਣਵਿਆਹੇ ਮੁੰਡੇ ਕੁੜੀਆਂ ਜਿਹੜੇ ਗ੍ਰੀਨ ਕਾਰਡ ਹੋਲਡਰਸ ਦੇ, ਉਹਨਾਂ ਦੇ ਲਈ ਜਿਹੜੀ ਹਰਜੋਤ ਸਿੰਘ ਜੀ ਡੇਟ ਆ ਉਹ ਚੱਲ ਰਹੀ ਆ 22 ਨਵੰਬਰ 2011। ਤੇ ਜਿਹੜੇ ਵਿਆਹੇ ਮੁੰਡੇ ਕੁੜੀਆਂ ਜਿਹੜੀਆਂ US ਸਿਟੀਜ਼ਨਸ ਦੇ, ਉਹਨਾਂ ਦੇ ਲਈ ਡੇਟ ਚੱਲ ਰਹੀ ਆ 15 ਜੂਨ 2006। ਤੇ ਜਿਹੜੇ ਭੈਣ ਭਰਾ ਨੇ US ਸਿਟੀਜ਼ਨਸ ਦੇ, ਉਹਨਾਂ ਦੇ ਲਈ ਤਰੀਕ ਜਿਹੜੀ ਚੱਲ ਰਹੀ ਆ 1 ਮਈ 2004 ਜੀ। ਸੋ ਇਸੇ ਤਰ੍ਹਾਂ ਇੱਥੇ ਦੀ ਜੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜਿਹੜੇ US ਦੇ ਸਿਟੀਜ਼ਨ ਹੈਗੇ ਆ, ਉਹ ਆਪਣੇ ਹਸਬੈਂਡ ਜਾਂ ਵਾਈਫ ਉਹਨਾਂ ਦੇ ਲਈ ਜਿਹੜੇ ਗ੍ਰੀਨ ਕਾਰਡ ਅਪਲਾਈ ਕਰਦੇ ਹੈਗੇ ਆ, ਉਹ ਬਹੁਤ ਜ਼ਿਆਦਾ ਜਿਹੜਾ ਡਿਲੇ ਚੱਲ ਰਿਹਾ ਹੈਗਾ। ਕਹਿੰਦੇ ਪਈ ਇੰਨਾ ਜ਼ਿਆਦਾ ਰਸ਼ ਆ, ਕਿਉਂਕਿ ਇਮੀਗ੍ਰੇਸ਼ਨ ਲਾਜ਼ ਚੇਂਜ ਬਹੁਤ ਹੋਣ ਜਾ ਰਹੇ ਆ। ਆਪਾਂ ਹਮੇਸ਼ਾ ਹੀ ਸਰੋਤਿਆਂ ਨੂੰ ਦੱਸਦੇ ਹੈਗੇ ਆ। ਤੇ ਜਿਹੜੇ ਸਿਟੀਜ਼ਨ ਆ US ਦੇ, ਉਹ ਆਪਣੇ ਹਸਬੈਂਡ ਜਾਂ ਵਾਈਫ ਨੂੰ ਗ੍ਰੀਨ ਕਾਰਡ ਲਈ ਜਦੋਂ ਅਪਲਾਈ ਕਰਦੇ ਆ, ਤੇ ਉਹ ਵੀ ਜਿਹੜਾ ਕਾਫੀ ਡਿਲੇ ਚੱਲ ਰਿਹਾ ਹੈਗਾ। ਇਸੇ ਤਰ੍ਹਾਂ US ਦੇ ਜਿਹੜੇ ਸਿਟੀਜ਼ਨ ਬਣਨ ਦੇ ਲਈ ਮੈਂ ਦੱਸਿਆ ਸੀ ਕੁਝ ਦਿਨ ਪਹਿਲਾਂ 7.5 ਲੱਖ ਦੇ ਕਰੀਬ ਜਿਹੜੀਆਂ ਐਪਲੀਕੇਸ਼ਨਾਂ ਆ ਉਹ ਪੈਂਡਿੰਗ ਹੈਗੀਆਂ ਆ।
ਤੇ ਹੁਣ ਉਹ ਟੈਸਟ ਵੀ ਕਹਿੰਦੇ ਰਾਜਕਨਵੀਰ ਸਿੰਘ ਜੀ ਥੋੜਾ ਹਾਰਡ ਕਰੀ ਜਾਂਦੇ ਆ। ਕਹਿੰਦੇ ਤਿੰਨਾਂ ਵਿੱਚੋਂ ਇੱਕ ਬੰਦਾ ਜਿਹੜਾ US ਸਿਟੀਜ਼ਨਸ਼ਿਪ ਦਾ ਟੈਸਟ ਪਾਸ ਕਰਦਾ ਹੈਗਾ ਆ। ਸੋ ਬਿਲਕੁਲ ਸਾਰਿਆਂ ਨੂੰ ਜਿਹੜਾ ਤਿਆਰੀ ਦੇ ਨਾਲ ਜਾਣਾ ਚਾਹੀਦਾ ਹੈਗਾ ਜਦੋਂ ਤੁਸੀਂ ਸਿਟੀਜ਼ਨਸ਼ਿਪ ਦਾ ਜਿਹੜਾ ਐਗਜ਼ਾਮ ਦੇਣ ਜਾਂਦੇ ਹੈਗੇ ਆ। ਬਿਲਕੁਲ ਜੀ, ਤੁਹਾਨੂੰ ਜੀ ਆਪਣੇ ਸੈਨੇਟਰਸ ਦਾ, ਗਵਰਨਰ ਦਾ, ਪ੍ਰੈਜ਼ੀਡੈਂਟ ਦਾ, ਕਿਹੜੇ ਸਾਲ ਦੇ ਵਿੱਚ ਅਮਰੀਕਾ ਆਜ਼ਾਦ ਹੋਇਆ ਸੀ, ਜਿਹੜੇ 100 ਕੁਐਸਚਨ ਇੱਕ ਕੁਐਸਚਨੀਅਰ ਜਿਹੜਾ ਸਿਟੀਜ਼ਨਸ਼ਿਪ ਬਣਨ ਦੇ ਲਈ ਜ਼ਿਆਦਾਤਰ ਹੁੰਦਾ ਆ, ਉਹਨਾਂ ਨੂੰ ਜ਼ਰੂਰ ਜਿਹੜਾ ਚਾਹੇ ਰੱਟਾ ਮਾਰ ਕੇ ਜਾਓ ਤੇ ਚਾਹੇ ਜਿਹੜਾ ਉਹ ਯਾਦ ਕਰਕੇ ਜਿਹੜਾ ਉਹ ਜਾਓ। ਅੰਗਰੇਜ਼ੀ ਲਿਖਣੀ ਪੜ੍ਹਨੀ ਜਿਹੜੀ ਆ ਉਹ ਵੀ ਮੈਨੂੰ ਲੱਗਦਾ ਉਸ ਚੀਜ਼ ਦੇ ਵਿੱਚ ਵੀ ਜਿਹੜੀ ਸਖਤੀ ਆ ਉਹ ਕੀਤੀ ਜਾ ਸਕਦੀ ਆ। ਪਰ ਇਹ ਵੀ ਹਰਜੋਤ ਸਿੰਘ ਜੀ ਹੈਗਾ ਵੀ ਆਈ ਥਿੰਕ ਜਿਹੜੇ ਸੀਨੀਅਰ ਸਿਟੀਜ਼ਨ ਬਣ ਜਾਂਦੇ 65 ਸਾਲ ਤੋਂ ਜਿਨ੍ਹਾਂ ਦੀ ਉਮਰ ਹੁੰਦੀ ਆ, ਤੇ ਜਾਂ ਜਿਹੜੇ ਆਈ ਥਿੰਕ 10 ਸਾਲ ਘੱਟੋ ਘੱਟ ਅਮਰੀਕਾ ਦੇ ਵਿੱਚ ਰਹਿ ਜਾਣ ਤੇ ਉਹ ਇਸ ਤਰੀਕੇ ਨਾਲ ਹੋ ਜਾਣ, ਉਹਨਾਂ ਨੂੰ ਫਿਰ ਨਾਲ ਟਰਾਂਸਲੇਟਰ ਲੈ ਕੇ ਜਾਣ ਦੀ ਇਜਾਜ਼ਤ ਮਿਲ ਜਾਂਦੀ ਆ। ਇਸ ਦੇ ਬਾਰੇ ਜਿਹੜਾ ਕਨਫਰਮ ਕਰਕੇ ਮੈਂ ਜ਼ਰੂਰ ਤੁਹਾਨੂੰ ਦੱਸੂਗਾ। ਇਹ ਕਨਫਰਮ ਨਹੀਂ ਆ, ਇਹ ਇੰਨੀ ਕੁ ਜਿਹੜੀ ਗੱਲ ਸੁਣੀ ਸੀ, ਪਰ ਮੈਂ ਜ਼ਰੂਰ ਆਪਾਂ ਕਨਫਰਮ ਕਰਕੇ ਤੁਹਾਨੂੰ ਦੱਸੂਗਾ। ਪਰ ਇੰਨਾ ਡੈਫੀਨੇਟਲੀ ਹੈਗਾ ਆ ਵੀ ਇੱਕ ਲਿਮਿਟ ਤੋਂ ਬਾਅਦ ਦੇ ਵਿੱਚ ਜਿਹੜੇ ਸੀਨੀਅਰ ਸਿਟੀਜ਼ਨਸ ਹੁੰਦੇ ਆ ਉਹਨਾਂ ਨੂੰ ਫਿਰ ਟਰਾਂਸਲੇਟਰ ਲੈ ਕੇ ਜਾਣ ਦੀ ਇਜਾਜ਼ਤ ਨਾਲ ਦੇ ਦਿੰਦੀ ਆ। ਫਿਰ ਇੰਗਲਿਸ਼ ਇੱਕ ਹਿਸਾਬ ਦੇ ਨਾਲ ਮੈਂਡੇਟਰੀ ਜਿਹੜੀ ਆ ਉਸ ਚੀਜ਼ ਦੇ ਵਿੱਚ ਨਾਲ ਨਹੀਂ ਰਹਿੰਦੀ। ਆਪਣੇ ਬਹੁਤ ਸਾਰੇ ਬਜ਼ੁਰਗ ਆ ਇਸ ਕੈਟਾਗਰੀ ਦੇ ਅਧੀਨ ਜਿਹੜੇ ਆ ਉਹ ਆ ਸਕਦੇ ਨੇ ਤੇ ਕਈ ਵਾਰੀ ਪੁੱਛਦੇ ਵੀ ਨੇ ਵੀ ਅਸੀਂ ਜਿਹੜਾ ਕਿਸ ਤਰੀਕੇ ਦੇ ਨਾਲ ਇਸ ਨੂੰ ਦੇਖ ਸਕਦੇ ਹਾਂ। ਸੋ ਡੈਫੀਨੇਟਲੀ ਆਪਣੇ ਸਿਟੀਜ਼ਨਸ਼ਿਪ ਦੀਆਂ ਜਿਹੜੀ ਅਪਲਾਈ ਆ ਉਹ ਤੁਸੀਂ ਕਰੋ। ਇੱਕ ਜਿਹੜੀ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਆਪਾਂ ਖਬਰ ਕਰਦੇ ਜਾਈਏ, ਕੈਲੀਫੋਰਨੀਆ ਦੇ ਸਦਰਨ ਇਲਾਕੇ ਦੇ ਵਿੱਚ, ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਦੇ ਵਿੱਚ ਜਿਹੜੇ ਫੈਡਰਲ ਇੰਸਪੈਕਟਰ ਕਹਿੰਦੇ ਅਚਾਨਕ ਪਹੁੰਚ ਗਏ। ਉਹਨਾਂ ਨੇ ਰੇਡ ਮਾਰੀ, ਛਾਪੇਮਾਰੀ ਜਿਹੜੀ ਆ ਉਹ ਕੀਤੀ ਤਾਂ ਉਸ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਬਹੁਤ ਸਾਰੀਆਂ ਕੋਤਾਹੀਆਂ ਜਿਹੜੀਆਂ ਆ ਉੱਥੇ ਦੇਖੀਆਂ ਜਾ ਰਹੀਆਂ। ਬਿਲਕੁਲ, ਉਹਦੇ ਵਿੱਚ ਉਹਨਾਂ ਨੇ ਨਿਊਜ਼ਸ ਜਿਹੜੀਆਂ ਕਹਿੰਦੇ ਵੀ ਲੂਜ਼ ਰੱਸੀਆਂ ਜਾਂ ਜਿਹਦੇ ਨਾਲ ਬੰਦਾ ਫਾਹਾ ਲੈ ਲੈਂਦਾ ਆ, ਉਹ ਉਦਾਂ ਦੀਆਂ ਚੀਜ਼ਾਂ ਜਿਹੜੇ ਇਮੀਗ੍ਰੈਂਟ ਫੜਿਓ ਹੈਗੇ ਆ ਉਹਨਾਂ ਦੇ ਰੂਮਾਂ ਦੇ ਵਿੱਚੋਂ ਲੱਭੀਆਂ। ਤੇ ਬੜੀ ਮਾੜੀ ਗੱਲ ਹੈ, ਇਹ ਕਾਫੀ ਵੱਡੀ ਨਿਊਜ਼ ਅੱਜ ਜਿਹੜੀ ਇਹ ਬਣੀ ਹੋਈ ਹੈਗੀ ਆ। ਬਿਲਕੁਲ, ਤੇ ਕਹਿੰਦੇ ਕਿਸ ਤਰੀਕੇ ਦੇ ਨਾਲ ਉਹ ਜਿਹੜੇ ਅਡਲਟ ਇਨਮੇਟਸ ਨੂੰ ਹੈਂਡਲ ਕਰ ਰਹੇ ਆ, ਕਿਸ ਤਰੀਕੇ ਦੇ ਨਾਲ ਉਹ ਸੈਗਰੀਗੇਸ਼ਨ ਉੱਥੇ ਕਰ ਰਹੇ ਆ, ਤੇ ਬਹੁਤ ਸਾਰੀਆਂ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੀਆਂ ਨਿਊਜ਼ਸ ਉਹਨਾਂ ਨੇ ਇਗਨੋਰ ਕਰ ਦਿੱਤੀਆਂ ਉਹਨਾਂ ਡਿਟੈਂਸ਼ਨ ਸੈਂਟਰ ਦੇ ਵਿੱਚ ਲੋਕਾਂ ਦੇ ਜਿਹੜੀਆਂ ਬਣੀਆਂ ਪਈਆਂ ਸੀਗੀਆਂ, ਉਸ ਨੂੰ ਲੈ ਕੇ ਹੁਣ ਕਾਫੀ ਵੱਡਾ ਇੱਕ ਜਿਹੜਾ ਰੌਲਾ ਆ ਉਹ ਬਣਿਆ ਹੋਇਆ। ਇਹ ਸਦਰਨ ਕੈਲੀਫੋਰਨੀਆ ਦੇ ਇੱਕ ਡਿਟੈਂਸ਼ਨ ਸੈਂਟਰ ਦੇ ਵਿੱਚ ਉਹਨਾਂ ਨੇ ਛਾਪੇਮਾਰੀ ਕਰਨ ਤੋਂ ਬਾਅਦ ਦੇ ਵਿੱਚ ਇਸ ਦੇ ਬਾਰੇ ਜਿਹੜਾ ਦੱਸਿਆ ਆ। ਸੋ ਆਈਸ ਇਸ ਦੇ ਉੱਤੇ ਹੁਣ ਕਿਸ ਤਰੀਕੇ ਦੇ ਨਾਲ ਪ੍ਰਤੀਕਿਰਿਆ ਜਿਹੜੀ ਜ਼ਾਹਰ ਕਰੂਗਾ ਜਾਂ ਕਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਉੱਥੇ ਹੋਣਗੀਆਂ ਜਾਂ ਕੀ ਸੁਧਾਰ ਜਿਹੜੇ ਹੋਣਗੇ, ਇਹ ਆਉਣ ਵਾਲਾ ਜਿਹੜਾ ਸਮਾਂ ਹੀ ਦੱਸ ਸਕਦਾ ਆ। ਪਰ ਇਮੀਗ੍ਰੇਸ਼ਨ ਦੇ ਵਿੱਚ ਇਹ ਵੀ ਹਰਜੋਤ ਸਿੰਘ ਜੀ ਫਿਰ ਹੈ ਵੀ ਫੈਡਰਲ ਵਾਲੇ ਵੀ ਜਿਹੜੇ ਆ ਉਹ ਆਪਣੇ ਪੱਧਰ ਦੇ ਉੱਤੇ ਪੂਰਾ ਜਿਹੜਾ ਆ ਉਹ ਟਰਾਈ ਕਰ ਰਹੇ ਆ ਵੀ ਇਹ ਵੀ ਐਟਲੀਸਟ ਜਿਹੜਾ ਠੀਕ ਚੱਲਦਾ ਰਹੇ। ਸੋ ਬਿਲਕੁਲ ਕਹਿੰਦੇ ਵੀ ਰੱਸੀਆਂ ਵਗੈਰਾ ਜਾਂ ਹੋਰ ਜਿਹਦੇ ਨਾਲ ਬੰਦਾ ਸੁਸਾਈਡ ਕਰ ਸਕਦਾ, ਫਾਹ ਲੈ ਸਕਦਾ, ਇਹ ਤਾਂ ਹੈ ਹੀ ਹੈ। ਮੈਡੀਕਲ ਨੈਗਲੀਜੈਂਸ ਵੀ ਬਹੁਤ ਜ਼ਿਆਦਾ ਸੀ ਤੇ ਉਹਨਾਂ ਨੂੰ ਚੱਜ ਦੇ ਨਾਲ ਜਿਹੜੀ ਆ ਮੈਡੀਕਲ ਸਹਾਇਤਾ ਨਹੀਂ ਦਿੱਤੀ ਜਾਂਦੀ। ਤੇ ਸਰੋਤਿਆਂ ਨੂੰ ਜ਼ਿਆਦਾ ਹੀ ਹੋਊਗਾ ਵੀ ਅਮਰੀਕਾ ਦੇ ਵਿੱਚ ਜਿੰਨੀਆਂ ਵੀ ਇਹ ਫੈਸਿਲਿਟੀਜ਼ ਹੈਗੀਆਂ ਜਿੱਥੇ ਅਨਡਾਕੂਮੈਂਟਡ ਬੰਦਿਆਂ ਨੂੰ ਰੱਖਿਆ ਜਾਂਦਾ ਹੈਗਾ, ਇਹ ਸਾਰੀਆਂ ਪ੍ਰਾਈਵੇਟਲੀ ਰਨ ਫੈਸਿਲਿਟੀਜ਼ ਹੈਗੀਆਂ। ਸੋ ਇੱਕ ਤਰ੍ਹਾਂ ਨਾਲ ਉਹ ਐਜ਼ ਏ ਬਿਜ਼ਨਸ ਰਨ ਕਰਦੇ ਹੈਗੇ ਆ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਰ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਧੰਨਵਾਦ। ਵਾਸਤੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੀ ਕਰੀਏ ਤੁਹਾਡੀ ਸੇਵਾ, ਕੀ ਖਵਾਈਏ ਪਿਆਈਏ ਤਾਂ